ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਜਿਵੇਂ ਕਿ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵਿਸ਼ੇਸ਼ ਕਰਕੇ ਅਸੀਂ ਪਿਛਲੇ ਮਹੀਨੇ ਦੇ ਵਿੱਚ ਜਿਸ ਹਿਸਾਬ ਨਾਲ UAPA ਐਕਟ ਦੀ ਦੁਰਵਰਤੋਂ ਕੀਤੀ ਗਈ ਹੈ, ਜਿਹੜੇ ਕੇਸ ਰਜਿਸਟਰ ਕੀਤੇ ਗਏ ਨੇ, ਇਸ ਬਾਬਤ ਅਸੀਂ ਵਿਚਾਰ ਚਰਚਾ ਕੀਤੀ ਹੈ। ਉਸੇ ਲੜੀ ਦੇ ਤਹਿਤ ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਨਾਲ। ਡਾਕਟਰ ਗਾਂਧੀ ਹੋਣ ਜਾਂ ਸੁਖਪਾਲ ਖਹਿਰਾ, ਇਹ ਦੋ ਸ਼ਖਸੀਅਤਾਂ ਨੇ ਇਸ ਵਕਤ ਪੰਜਾਬ ਦੇ ਵਿੱਚ ਹੋਰ ਵੀ ਆਵਾਜ਼ਾਂ ਜਿੱਥੇ UAPA ਦੇ ਖਿਲਾਫ ਉੱਠੀਆਂ ਨੇ, ਇਹਨਾਂ ਦੋਵਾਂ ਵੱਲੋਂ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸਿੱਖ ਨੌਜਵਾਨਾਂ ਦੇ ਉੱਤੇ ਕੇਸ ਪਾਏ ਜਾ ਰਹੇ ਆ, ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਹੀ ਨਹੀਂ ਬੁਲੰਦ ਕੀਤੀ ਗਈ। ਉਹ ਭਾਵੇਂ ਕੈਥਲ ਹੋਵੇ ਜਾਂ ਸਮਾਣਾ ਹੋਵੇ, ਉਹਨਾਂ ਪੀੜਤ ਪਰਿਵਾਰਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਗਿਆ ਤੇ ਨਾਲ ਹੀ ਨਾਲ ਇਹ ਐਲਾਨ ਵੀ ਕੀਤਾ ਗਿਆ, ਇਹ ਗੱਲ ਵੀ ਕਹੀ ਗਈ ਹੈ, ਜਿਹੜੀ ਅੱਜ ਦੀ ਲੇਟੈਸਟ ਖਬਰ ਹੈ ਸੁਖਪਾਲ ਖਹਿਰਾ ਵੱਲੋਂ, ਕਿ ਅਸੀਂ ਜਿਹੜੇ ਇਹ UAPA ਦੇ ਤਹਿਤ ਕੇਸ ਰਜਿਸਟਰ ਕੀਤੇ ਜਾ ਰਹੇ ਆ ਸਰਕਾਰ ਵੱਲੋਂ, ਇਹਨਾਂ ਦੇ ਵਿੱਚ ਜਿਹੜੇ ਇਹ ਪੀੜਤ ਪਰਿਵਾਰ ਨੇ ਇਹਨਾਂ ਦੇ ਹੱਕ ਦੇ ਵਿੱਚ ਖਲੋਵਾਂਗੇ ਵੀ ਤੇ ਨਾਲ ਹੀ ਨਾਲ ਇਹਨਾਂ ਦੀ ਕਾਨੂੰਨੀ ਮਦਦ ਵੀ ਅਸੀਂ ਕਰਾਂਗੇ। ਇਹ ਜਿਹੜੀ ਗੱਲ ਹੈ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੀ ਟੀਮ ਵੱਲੋਂ ਸੁਖਪਾਲ ਖਹਿਰਾ ਵੱਲੋਂ ਕਹੀ ਗਈ ਹੈ। ਸੋ UAPA ਦਾ ਜਿਹੜਾ ਮਿਸਯੂਜ਼ ਹੈ, ਇਸ ਨੂੰ ਲੈ ਕੇ ਬੜੇ ਵੱਡੇ ਲੈਵਲ ਤੇ ਸਵਾਲ ਉੱਠ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਲੁਧਿਆਣਾ ਤੋਂ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਸੀ ਕਿ 2009 ਤੋਂ ਲੈ ਕੇ ਹੁਣ ਤੱਕ ਕਿਵੇਂ ਜਿਹੜੇ 94 ਕੇਸ ਨੇ ਉਹ ਸਿੱਖ ਨੌਜਵਾਨਾਂ ਦੇ ਉੱਤੇ UAPA ਦੇ ਤਹਿਤ ਦਰਜ ਕੀਤੇ ਗਏ ਨੇ, ਜਿਹਦੇ ਵਿੱਚ 315 ਦੇ ਕਰੀਬ ਜਿਹੜੀਆਂ ਗ੍ਰਿਫਤਾਰੀਆਂ ਨੇ ਉਹ ਹੋਈਆਂ ਨੇ। ਪਰ ਉਹਨਾਂ 94 ਦੇ ਵਿੱਚੋਂ ਜਿਹੜੇ 47 ਕੇਸ ਨੇ ਉਹ ਜਾਂ ਤੇ ਡਿਸਮਿਸ ਹੋ ਗਏ ਆ ਜਾਂ ਉਹਨਾਂ ਦੇ ਵਿੱਚੋਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਸੋ ਉਹ ਕੇਸ ਕੋਰਟ ਦੇ ਵਿੱਚ ਜਾ ਕੇ ਸਟੈਂਡ ਨਹੀਂ ਕੀਤੇ। ਇਹ ਇੱਕ ਵੱਡਾ ਸਵਾਲ ਉੱਠਦਾ ਸਿਸਟਮ ਦੇ ਉੱਤੇ ਕਿ ਸਿਸਟਮ ਦੇ ਵਿੱਚ ਜਾਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਾਂ ਜਿਹੜੀਆਂ ਏਜੰਸੀਆਂ ਨੇ, ਸਰਕਾਰ ਹੈ, ਉਹ ਕੀ ਇਹ UAPA ਦੀ ਜਾਂ ਜਿਹੜੇ ਇਹ ਡਰੈਕੋਨੀਅਨ ਲਾਜ਼ ਨੇ ਇਹਨਾਂ ਦੀ ਦੁਰਵਰਤੋਂ ਕਰ ਰਹੀ ਹੈ। ਸੋ ਇਸ ਬਾਬਤ ਤੇ ਸਾਰੇ ਘਟਨਾਕ੍ਰਮ ਦੇ ਬਾਬਤ ਅੱਜ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਪਟਿਆਲਾ ਤੋਂ ਸਾਡੇ ਨਾਲ ਜੁੜੇ ਹੋਏ ਨੇ। ਪੰਜਾਬ ਮੰਚ ਤੋਂ ਡਾਕਟਰ ਧਰਮਵੀਰ ਗਾਂਧੀ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਬਹੁਤ ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ, ਜਿਹੜਾ ਇਹ ਤੁਸੀਂ ਪਿੰਡ ਜਾ ਕੇ ਜਿਹੜਾ ਇਹ ਸ਼ੁਰੂ ਕੀਤਾ ਹੈ ਕਿ ਜਿਨ੍ਹਾਂ ਦੇ ਉੱਤੇ ਕੇਸ ਰਜਿਸਟਰ ਕੀਤੇ ਜਾ ਰਹੇ ਨੇ ਉਹਨਾਂ ਪਰਿਵਾਰਾਂ ਦੇ ਨਾਲ ਵੀ ਜਾ ਕੇ ਮੁਲਾਕਾਤ ਕੀਤੀ ਹੈ ਤੇ ਉੱਥੇ ਜਾ ਕੇ ਲੋਕਾਂ ਦੇ ਵੀ ਵਿਚਾਰ ਜਾਣੇ ਆ ਵੀ ਜਿਹੜੇ ਸਥਾਨਕ ਲੋਕ ਨੇ ਉਹ ਕੀ ਮਹਿਸੂਸ ਕਰਦੇ ਨੇ। ਸੋ ਜਿਹੜਾ ਤੁਹਾਡਾ ਫਰਸਟ ਹੈਂਡ ਐਕਸਪੀਰੀਅੰਸ ਹੈ, ਜਿਹੜਾ ਇਹ ਕੇਸ ਰਜਿਸਟਰ ਕੀਤੇ ਜਾ ਰਹੇ ਨੇ ਉਹ ਕੀ ਹੈ, ਉਹ ਜਾਣਨਾ ਚਾਹੂੰਗਾ। ਤੇ ਨਾਲ ਹੀ ਨਾਲ ਜਿਹੜੇ ਇਹ ਕੇਸ ਰਜਿਸਟਰ ਕੀਤੇ ਜਾ ਰਹੇ ਨੇ UAPA ਦੇ ਤਹਿਤ, ਇਹ ਕਿਵੇਂ ਦੇਖਦੇ ਹੋ ਇਹਨੂੰ? ਦੇਖੋ, ਇਹ ਬਿਨਾਂ ਆਧਾਰ ਤੋਂ, ਤੱਥ ਰਹਿਤ, ਮਤਲਬ ਕਿਸੇ ਸਬੂਤ ਤੋਂ, ਤੇ ਇਹ ਜਿਹੜੇ ਕੇਸ ਹੈ ਪੰਜਾਬ ਵਿੱਚ 16 ਦੇ ਕਰੀਬ ਕੇਸ ਹੈ ਨੌਜਵਾਨਾਂ ਦੇ ਉੱਤੇ ਦਰਜ ਕੀਤੇ ਗਏ ਹੈਗੇ। ਤੇ ਇੱਕ ਨਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਇੱਕ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਵਿੱਚ ਜੋ ਦੇਸ਼ ਨੂੰ ਤੋੜਨ ਵਾਲੀ, ਦੇਸ਼ ਦੀ ਏਕਤਾ ਅਖੰਡਤਾ ਦੇ ਖਤਰੇ ਦੇ ਤੌਰ ਤੇ ਪਾਕਿਸਤਾਨ ਦੀ ਸ਼ਹਿ ਤੇ ਮੁੜ ਕੇ ਫੇਰ ਮਤਲਬ 2020 ਦੇ ਨਾਂ ਹੇਠ ਇੱਕ ਮਤਲਬ ਰਿਸਰਜੈਂਸ ਹੋ ਰਹੀ ਹੈ ਜਾਂ ਮੁੜ ਕੇ ਆ ਰਹੀ ਹੈਗੀ ਹੈ। ਇੱਕ ਹਿੰਦੁਸਤਾਨ ਦੇ ਲੋਕਾਂ ਨੂੰ ਤੇ ਪੰਜਾਬ ਦੇ ਹਿੰਦੂਆਂ ਵਾਸਤੇ ਇੱਕ ਇਹ ਕਹਾਣੀ ਮਤਲਬ ਰਚੀ ਜਾ ਰਹੀ ਹੈਗੀ ਹੈ, ਜਿਹੜੀ ਕਿ ਬਹੁਤ ਹੀ ਖਤਰਨਾਕ ਹੈ, ਜਿਹਦੇ ਪੰਜਾਬ ਦੀ ਸਿਆਸਤ ਵਾਸਤੇ, ਪੰਜਾਬੀ ਸਮਾਜ ਵਾਸਤੇ ਔਰ ਪੰਜਾਬ ਦੇ ਭਵਿੱਖ ਵਾਸਤੇ ਬਹੁਤ ਮਤਲਬ ਇੱਕ ਖਤਰਨਾਕ ਬਿਰਤਾਂਤ ਹੈਗਾ ਹੈ। ਇਹ ਬਿਰਤਾਂਤ ਹੁਣ ਤੋਂ ਨਹੀਂ ਸਿਰਜਿਆ ਜਾ ਰਿਹਾ, ਬਿਰਤਾਂਤ 47 ਤੋਂ ਬਾਅਦ ਲਗਾਤਾਰ, ਤਾਂ ਕਿ ਪੰਜਾਬੀ ਕੌਮ ਇੱਕ ਮਜ਼ਬੂਤ ਕੌਮ ਦੇ ਤੌਰ ਤੇ ਉਹ ਵਿਕਸਿਤ ਨਾ ਹੋ ਸਕੇ, ਉੱਭਰ ਨਾ ਸਕੇ ਹਿੰਦੁਸਤਾਨ ਦੇ ਨਕਸ਼ੇ ਤੇ। ਕਿਉਂਕਿ ਪੰਜਾਬ ਦੀ ਕੌਮ ਦੇ ਵਿਲੱਖਣਤਾਵਾਂ ਰਹੀਆਂ ਨੇ, ਬੜੀ ਮਹਾਨ ਕੌਮਾਂ 'ਚ ਰਹੀ ਹੈ ਤੇ ਬੜੀ ਤਾਕਤਵਰ ਕੌਮ ਰਹੀ ਹੈ, ਜਿਹਨੇ ਰਾਜ ਵੀ ਕੀਤਾ ਹੈਗਾ, ਜਿਹੜੀ ਅੰਗਰੇਜ਼ਾਂ ਦੀ ਬਹੁਤ ਚਿਰ ਬਾਅਦ ਜਾ ਕੇ ਅਧੀਨ ਹੋਈ ਹੈਗੀ ਹੈ। ਉਸ ਪੰਜਾਬੀ ਕੌਮ ਨੂੰ ਤੋੜਨ ਵਾਸਤੇ ਤੇ ਉਹਦੇ ਵੰਡੀਆਂ ਪਾਉਣ ਵਾਸਤੇ, ਲੁੱਟਣ ਵਾਸਤੇ, ਕੁੱਟਣ ਵਾਸਤੇ ਇਹ ਲਗਾਤਾਰ ਇੱਕ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਰਹੀਆਂ ਕੇਂਦਰ ਵੱਲੋਂ, ਜਿਸ ਦੇ ਨਤੀਜੇ ਦੇ ਤੌਰ ਤੇ ਮਤਲਬ ਕਦੀ ਤਾਂ ਪੰਜਾਬ ਦੇ ਹਿੰਦੂਆਂ ਨੂੰ ਆਪਣੀ ਮਾਂ ਬੋਲੀ ਤੋਂ ਮੁਨਕਰ ਕਰਾ ਕੇ 77 ਦੀ ਜਨਗਣਨਾ 'ਚ ਉਹਨਾਂ ਨੂੰ ਹਿੰਦੀ ਬੋਲੀ ਲਿਖਣ ਵਾਸਤੇ ਉਕਸਾਇਆ ਗਿਆ। ਖਾਸ ਤੌਰ ਤੇ 2-3 ਆਰੀਆ ਸਮਾਜ, ਜਨ ਸੰਘ
ਹਿੰਦੂ ਮਹਾਸਭਾ ਤੇ RSS ਵੱਲੋਂ। ਤੇ ਉਸ ਵੇਲੇ ਪੰਜਾਬੀ ਕੌਮ ਵਿੱਚ ਇੱਕ ਪਾੜਾ ਹੀ ਪਾ ਦਿੱਤਾ ਗਿਆ, ਇੱਕ ਜਿਹੜੀ ਤਰੇੜਾ ਸੀ ਉਹਨੂੰ ਦਰਾਰਾਂ 'ਚ ਤਬਦੀਲ ਕਰ ਦਿੱਤਾ ਗਿਆ, ਜਿਹੜਾ ਖਮਿਆਜਾ ਬਾਅਦ ਸਾਰੇ ਪੰਜਾਬ ਨੂੰ ਭੁਗਤਣਾ ਪਿਆ। ਔਰ ਹੁਣ ਤੱਕ ਅਸੀਂ ਮਤਲਬ ਉਸ ਕਿਤਾਬ ਚੋਂ ਨਹੀਂ ਨਿਕਲ ਸਕੇ, ਉਸ ਜਿਹੜੀ ਫਿਰਕੂ ਪਾੜਾ ਪੰਜਾਬ ਪਾਇਆ ਗਿਆ ਉਹ ਤੋਂ ਨਹੀਂ ਨਿਕਲ ਸਕੇ ਹੈਗੇ। ਤੇ ਇਹ ਜਿਹੜੇ ਮਤਲਬ ਹਾਲਾਂਕਿ ਹੁਣ ਉਸ ਗੱਲ ਦੀ ਦੋਸਤੀ ਕਰ ਲਈ ਗਈ ਹੈ, ਜਿਹੜੀ 2011 ਦੀ ਜਨਗਣਨਾ ਹੈਗੀ ਹੈ ਉਹਦੇ ਵਿੱਚ 99.6% ਹਿੰਦੂਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਲਿਖਾਈ ਹੈ। ਪਰ ਜੋ ਨੁਕਸਾਨ ਕੀਤਾ ਹੈ ਪੰਜਾਬੀ ਕੌਮ ਦਾ ਵਿਕਸਿਤ ਕੌਮ ਦੇ ਤੌਰ ਤੇ ਵਿਕਸਿਤ ਹੋਣ ਦਾ, ਪੰਜਾਬੀ ਸਮਾਜ ਪਾੜਾ ਪਾਉਣ ਦਾ, ਉਹ ਬੜਾ ਹੀ ਮਤਲਬ ਖਤਰਨਾਕ ਹੈਗਾ ਹੈ। ਔਰ ਉਹਨੇ ਸੱਚਮੁੱਚ ਹੀ ਪੰਜਾਬੀ ਕੌਮ ਦਾ ਏਕਾ ਵੀ ਤੋੜਿਆ ਤੇ ਪੰਜਾਬ ਨੂੰ ਲੁੱਟਣ ਪੁੱਟਣ ਵਾਸਤੇ, ਸੈਂਟਰ ਵਾਸਤੇ ਰਾਹ ਵੀ ਪੱਧਰਾ ਕੀਤਾ ਹੈਗਾ। ਤੇ ਪੰਜਾਬ 'ਚ ਇੱਕ ਸੈਂਟਰ ਕੀ ਇੱਕ ਧਿਰ ਵੀ ਮਤਲਬ ਪੈਦਾ ਕਰ ਦਿੱਤੀ, ਜਿਹੜੀ ਪੰਜਾਬੀ ਕੌਮ ਦੀਆਂ ਹੱਕੀ ਮੰਗਾਂ ਦਾ ਵੀ ਵਿਰੋਧ ਕਰਦੀ ਹੈਗੀ ਹੈ। ਉਹਨਾਂ ਮੰਗਾਂ ਵਾਸਤੇ ਉਸ ਸ਼ਿੱਦਤ ਨਾਲ ਆਵਾਜ਼ ਬੁਲੰਦ ਨਹੀਂ ਕਰਦੀ ਜਿਸ ਸ਼ਿੱਦਤ ਨਾਲ ਸਮੁੱਚੇ ਪੰਜਾਬੀਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਮਿਸਾਲ ਦੇ ਤੌਰ ਤੇ ਪਾਣੀ ਦਾ ਮਾਮਲਾ ਹੈਗਾ, ਸਾਰੀ ਦੁਨੀਆ ਕਹਿੰਦੀ ਹੈ, ਨਾਸਾ ਕਹਿੰਦੀ ਹੈ, ਬ੍ਰਿਟੇਨ ਦੇ ਭੂਗਿਆ ਨਹੀਂ ਕਹਿੰਦੇ ਆ, ਭਾਰਤ ਦੇ ਭੂਗਿਆ ਨਹੀਂ ਕਹਿੰਦੇ ਆ ਕਿ ਪੰਜਾਬ ਧਰਤੀ ਉਸ ਪੱਧਰ ਤੋਂ ਪਾਣੀ ਖਿੱਚ ਰਿਹਾ, ਹੇਠਾਂ ਤੋਂ ਪਾਣੀ ਲੈ ਰਿਹਾ ਹੈਗਾ ਜਿਸ ਤੋਂ ਅੱਗੇ ਪੀਣ ਵਾਲਾ ਪਾਣੀ ਹੈ ਨਹੀਂ। ਪੰਜਾਬ 20 ਸਾਲ ਨੂੰ ਬੰਜਰ ਬਣ ਜਾ ਰਿਹਾ। ਹੁਣ ਅੰਡਰਗਰਾਊਂਡ ਵਾਟਰ ਕਮਿਸ਼ਨ ਦੀ ਰਿਪੋਰਟ ਆਈ ਹੈ, ਸੈਂਟਰਲ ਵਾਟਰ ਕਮਿਸ਼ਨ ਦੀ, ਉਹਨੇ ਕਿਹਾ ਕਿ ਪੰਜਾਬ 15 ਤੋਂ 20 ਸਾਲ ਤੱਕ ਰੇਗਿਸਤਾਨ ਬਣ ਜਾਊਗਾ। ਤੋ ਜੇ ਪੰਜਾਬ ਦਾ ਪਾਣੀ ਮੁੱਕਿਆ ਤਾਂ ਸਮੁੱਚੇ ਪੰਜਾਬ ਦਾ ਮੁੱਕਣਾ ਹੈ, ਤੁਸੀਂ ਕਿ ਸ਼ਹਿਰਾਂ ਦਾ ਨਹੀਂ ਮੁੱਕਣਾ ਤੇ ਪਿੰਡਾਂ ਦਾ ਮੁੱਕ ਜਾਣਾ ਹੈਗਾ। ਜੇ ਮਤਲਬ ਪੰਜਾਬੀ ਕੌਮ ਦੀ ਹੋਂਦ ਹੋਣੀ ਤੇ ਭਵਿੱਖ ਇਹ ਸਾਂਝਾ ਹੈਗਾ। ਇਸ ਮਾਨਸਿਕਤਾ ਨੂੰ ਵਿਕਸਿਤ ਹੋਣ ਤੋਂ ਤੋੜਨ ਵਾਸਤੇ ਪੰਜਾਬ ਦੇ ਲਗਾਤਾਰ ਸਾਜਦੇ ਹੁਣ ਵੀ ਜਿਹੜੀ ਮਤਲਬ ਬਿਰਤਾਂਤ ਰਚਿਆ ਜਾ ਰਿਹਾ ਖਾਲਿਸਤਾਨ ਦੇ ਨਾਂ ਤੇ, ਜਾਂ ਮਤਲਬ ਖਾਲਿਸਤਾ ਕੰਟੀਨੈਂਟ ਨੇ ਜੋੜ ਕੇ ਇਹ ਬਿਰਤਾਂਤ ਇਸ ਕਰਕੇ ਰਚਿਆ ਜਾ ਰਿਹਾ ਹੈਗਾ ਤਾਂ ਕਿ ਪੰਜਾਬ ਵਿੱਚ ਹਿੰਦੂ ਭਾਈਚਾਰੇ ਦੇ ਅੰਦਰ ਇੱਕ ਦਹਿਸ਼ਤ ਕਰਨ ਵਾਲਾ ਮਾਹੌਲ ਜਿਹੜਾ ਹੈਗਾ ਉਹ ਪੈਦਾ ਕੀਤਾ ਜਾ ਸਕੇ। ਔਰ ਉਹਨਾਂ 'ਚ ਜਿਹੜੀ ਦੇਸ਼ ਦੀ ਏਕਤਾ ਅਖੰਡਤਾ ਦਾ ਜੋ ਇੱਕ ਉਹਨਾਂ ਦੇ ਮਨਾਂ 'ਚ ਬਣਿਆ ਹੋਇਆ ਉਸਨੂੰ ਮਜ਼ਬੂਤ ਕੀਤਾ ਜਾ ਸਕੇ। ਔਰ ਪੰਜਾਬ ਵਿੱਚ ਜੋ ਪੰਜਾਬੀ ਕੌਮ ਦੀ ਏਕਤਾ ਹੈਗਾ ਉਹਨੂੰ ਤੋੜਿਆ ਜਾਵੇ, ਉਹਨੂੰ ਫੇਰੂ ਕੀਤਾ ਜਾਵੇ, ਖਿਲਾਇਆ ਜਾਵੇ। ਔਰ ਤਾਂ ਕਿ ਪੰਜਾਬ ਦਾ ਬਿਰਤਾਂਤ ਹੈਗਾ, ਪੰਜਾਬ ਦੇ ਪਾਣੀਆਂ ਦਾ ਬਿਰਤਾਂਤ ਹੈਗਾ, ਪੰਜਾਬ ਦੇ ਇਲਾਕਿਆਂ ਦਾ ਬਿਰਤਾਂਤ ਹੈ ਪੰਜਾਬੀ ਬੋਲਦੇ, ਜਾਂ ਚੰਡੀਗੜ੍ਹ ਦਾ ਬਿਰਤਾਂਤ ਹੈ, ਪੰਜਾਬ ਦੇ ਹੱਕਾਂ ਦਾ ਬਿਰਤਾਂਤ ਹੈ। ਪੰਜਾਬ ਨੂੰ ਦੂਜੇ ਰਾਜਾਂ ਸਮੇਤ ਖੁਦ ਮੁਖਤਿਆਰੀ ਮਿਲਣੀ ਚਾਹੀਦੀ ਹੈ। ਮੈਂ ਪਿਛਲੇ ਇੰਟਰਵਿਊ ਕਿਹਾ ਸੀ ਪਰ ਮੈਂ 2 ਮਹੀਨਾ ਪਹਿਲਾਂ ਕਿ ਅਸੀਂ ਆਪਣਾ ਪੰਜਾਬ ਵਧੀਆ ਚਲਾ ਸਕਦੇ ਹਾਂ। ਸਾਨੂੰ ਪੰਜਾਬ ਚਲਾਉਣਾ ਆਉਂਦਾ ਹੈਗਾ, ਸਾਡੀ ਕਾਬਲੀਅਤ ਹੈ ਪੰਜਾਬੀਅਤ ਕਿ ਸਾਨੂੰ ਰਾਜ ਕਰਨਾ ਵੀ ਆਉਂਦਾ, ਰਾਜ ਚਲਾਉਣਾ ਵੀ ਆਉਂਦਾ, ਔਰ ਬਹੁਤ ਵਧੀਆ ਰਾਜ ਚਲਾਉਣਾ ਆਉਂਦਾ। ਜਿਹੜਾ ਸਾਡੇ ਤੇ 70 ਸਾਲ ਤੋਂ ਸਾਡਾ ਵਿਤਕਰੇ, ਧੋਖੇ, ਸਾਜ਼ਿਸ਼ਾਂ ਤੇ ਮਤਲਬ ਧੱਕਾ ਕਰਕੇ ਜੋ ਸਾਡਾ ਹਾਸਲ ਕਰ ਦਿੱਤਾ ਗਿਆ ਹੈਗਾ, ਜੋ ਸਾਡਾ ਹਾਲ ਹੋ ਗਿਆ ਹੈਗਾ, ਉਹ ਕੌਮ ਜਿਹੜੀ ਮਤਲਬ ਦੁਨੀਆ ਦੀ ਮਹਾਨ ਤੋਂ ਕੌਮਾਂ 'ਚ ਸੀਗੀ, ਉਹ ਪੰਜਾਬ ਜਿਸਨੇ ਮਤਲਬ ਹਰ ਪੱਖੋਂ ਮਤਲਬ ਉਹ ਸਰਸ਼ਾਰ ਸੀਗਾ, ਪਾਣੀ ਨਾਲ, ਹਰਿਆਲੀ ਨਾਲ, ਇੱਕ ਮਤਲਬ ਸਾਹਿਤ ਨਾਲ, ਮਤਲਬ ਹਰ ਤਰ੍ਹਾਂ ਦਾ ਪੰਜਾਬ ਇੱਕ ਬਹੁਤ ਹੀ ਸ਼ਾਨਦਾਰ ਸਾਡੀ ਮਤਲਬ ਸੂਬਾ ਸੀਗਾ ਜਾਂ ਇੱਕ ਸਾਡਾ ਕੌਮ ਸੀਗੀ। ਉਸ ਕੌਮ ਨੂੰ ਇਹਨਾਂ ਨੇ ਸੱਤਿਆਨਾਸ਼ ਕਰ ਦਿੱਤਾ, ਉਹਨੂੰ ਤੋੜ ਕੇ ਉਹਦੇ ਵਿੱਚ ਦਰਾਰਾਂ ਪਾ ਕੇ, ਦਰਾਰਾਂ ਸੀ ਤੇ ਤਰੇੜਾਂ ਸੀ, ਦਰਾਰਾਂ ਤਬਦੀਲ ਕਰਕੇ ਜਾਂ ਨਵੀਆਂ ਤਰੇੜਾਂ ਪਾ ਕੇ, ਤੇ ਜਿਸਦਾ ਨਤੀਜਾ ਆਪਾਂ ਸਾਹਮਣੇ ਦੇਖਿਆ ਭੁਗਤਿਆ ਹੈਗਾ। 70 ਤੋਂ ਲੈ ਕੇ 95 ਤੱਕ ਜੋ ਪੰਜਾਬ ਵਾਪਰਿਆ ਹੈਗਾ, ਜੋ ਮਰੇ ਨੇ, ਮਰੇ ਆ ਸਿੱਖ, ਮਰੇ ਆ, ਝੂਠੇ ਪੁਲਿਸ ਮੁਕਾਬਲੇ ਹੋਏ ਆ, ਲਾਸ਼ਾਂ ਦੇ ਅਣਪਛਾਤੇ ਲਾਸ਼ਾਂ ਸੰਸਕਾਰ ਕੀਤੇ ਗਏ ਆ ਅਤੇ ਅਖੀਰ ਨੂੰ ਜਿਸ ਵਕਤ ਖਾਲੜੇ ਨੂੰ ਮਾਰ ਦਿੱਤਾ ਗਿਆ, ਪਾ ਦਿੱਤਾ ਗਿਆ ਹੈਗਾ, ਜਵਾਹਰ ਸਾਹਿਬ ਢਹਿੰਦਾ ਹੈਗਾ, ਕਾਲ ਤੱਕ ਢਹਿੰਦਾ ਹੈਗਾ ਤੇ ਦਿੱਲੀ ਦੰਗੇ ਹੁੰਦੇ ਆ। ਬਹੁਤ ਲੰਬੀ ਚੌੜੀ ਦਾਸਤਾਨ ਹੈ ਪੰਜਾਬੀ ਕੌਮ ਦਾ। ਮਕਸਦ ਸੀਗਾ ਕਿ ਪੰਜਾਬੀ ਕੌਮ ਨੂੰ ਪਾੜਿਆ ਜਾਵੇ, ਪੰਜਾਬੀ ਕੌਮ ਦਾ ਜੋ ਉਗਸਣ ਦਾ ਜਾਂ ਵਿਕਸਿਤ ਹੋਣ ਦਾ ਜੋ ਇੱਕ ਪ੍ਰੋਸੈਸ ਹੈਗਾ ਉਹਨੂੰ ਤੋੜਿਆ ਜਾਵੇ। ਔਰ ਜਿਹੜਾ ਮਤਲਬ ਭਾਰਤ ਦੇ ਵਿੱਚ ਭਾਰਤੀ ਸੰਘ ਹੈਗਾ ਉਹ ਪੰਜਾਬ ਦੀ ਕੌਮ ਨੂੰ ਜਾਂ ਪੰਜਾਬ ਨੂੰ ਜਾਂ ਫਿਰ ਵਿਸ਼ੇਸ਼ ਕਰਕੇ ਸਿੱਖਾਂ ਨੂੰ ਇੱਕ ਡੈਮੋਨਾਈਜ਼ ਕਰਕੇ ਉਹਨਾਂ ਨੂੰ ਇੱਕ ਬਹੁਤ ਖਤਰਨਾਕ ਕੌਮ ਦੇ ਤੌਰ ਤੇ ਧਰਮ ਦੇ ਤੌਰ ਤੇ ਪੇਸ਼ ਕਰਕੇ ਸਾਰੇ ਹਿੰਦੁਸਤਾਨ ਦਾ ਹਿੰਦੂ ਵੋਟ ਬੈਂਕ ਮਜ਼ਬੂਤ ਕੀਤਾ ਜਾਵੇ। ਇਹ ਇਕੱਲਾ ਮੋਦੀ ਨਹੀਂ ਕਰ ਰਿਹਾ, ਸੋਚਣਾ ਬਹੁਤ ਗੱਲ ਹੈ ਕਿ ਹੁਣੇ ਸ਼ੁਰੂ ਹੋਇਆ। ਕਾਂਗਰਸ ਵੀ ਇਸੀ ਮਾਨਸਿਕਤਾ ਜਿਹੜੀ ਰਹੀ ਹੈ। ਕਾਂਗਰਸ ਇਹ ਸ਼ੁਰੂ ਤੋਂ ਦੇਸ਼ ਨੂੰ ਇੱਕ ਬਣਾਉਣ ਤੇ ਲੱਗੇ ਹੋਏ ਆ। ਅਲੱਗ-ਅਲੱਗ ਵਿਲੱਖਣਤਾਵਾਂ, ਧਾਰਮਿਕ ਵਿਲੱਖਣਤਾਵਾਂ, ਕੌਮੀ ਵਿਲੱਖਣਤਾਵਾਂ, ਇਲਾਕਾਈ ਵਿਲੱਖਣਤਾਵਾਂ, ਭਾਸ਼ਾਈ ਵਿਲੱਖਣਤਾਵਾਂ, ਨਸਲੀ ਵਿਲੱਖਣਤਾਵਾਂ, ਇਹ ਮੁਲਕੀ ਵਿਲੱਖਣਤਾਵਾਂ ਦਾ ਹੈਗਾ। ਇਹ ਸੰਵਿਧਾਨ ਵੀ ਨਹੀਂ ਕਹਿੰਦਾ ਕਿ ਭਾਰਤ ਇੱਕ ਦੇਸ਼ ਹੈਗਾ, ਉਹ ਵੀ ਕਹਿੰਦਾ ਕਿ ਰਾਜਾਂ ਦਾ ਸੰਘ ਹੈਗਾ ਔਰ ਇਹਦੀਆਂ ਅਲੱਗ-ਅਲੱਗ ਸੰਗਤੀਆਂ ਹੈਗੀਆਂ, ਅਲੱਗ-ਅਲੱਗ ਇਹਦੀਆਂ ਧਾਰਾਵਾਂ ਹੈਗੀਆਂ, ਅਲੱਗ-ਅਲੱਗ ਇੱਥੇ ਵਿਲੱਖਣਤਾਵਾਂ ਹੈਗੀਆਂ। ਜਿਹਨੂੰ ਕਹਿੰਦੇ ਆ ਯੂਨਿਟੀ ਇਨ ਡਾਇਵਰਸਿਟੀ। ਇਹ ਹੁਣ ਯੂਨਿਟੀ ਕਰੀ ਜਾਂਦੇ ਸਾਰੇ ਜਿਹੜੇ ਦੇਸ਼ ਦੀ ਏਕਤਾ ਅਖੰਡਤਾ। ਇਹ ਡਾਇਵਰਸਿਟੀ ਹੈਗੀ ਹੈ ਉਹਦਾ ਗਲਾ ਘੁੱਟ ਰਹੇ ਹੈਗੇ। ਔਰ ਜੋ ਤੁਸੀਂ ਡਾਇਵਰਸਿਟੀ ਦਾ ਗਲਾ ਘੁੱਟੋਗੇ ਤਾਂ ਲਾਜ਼ਮੀ ਤੌਰ ਤੇ ਉਹਦਾ ਮਤਲਬ ਵਿਰੋਧ ਹੋਊਗਾ। ਔਰ ਉਹਨਾਂ ਵਿਰੋਧਾਂ ਨੂੰ ਕੁਚਲਣ ਵਾਸਤੇ, ਕਿਉਂਕਿ ਜਦੋਂ ਵੀ ਕੋਈ ਰਾਜ ਸੱਤਾ ਜਾਂ ਕੋਈ ਹਾਕਮ ਆਪਣੀ ਮਕਬੂਲੀਅਤ ਗਵਾ ਬੈਠਦੇ ਹੈਗੇ ਆ, ਉਹਨਾਂ ਦੀ ਲੈਜੀਟੀਮੇਸੀ ਹੈਗੀ ਹੈ, ਜਿਹੜਾ ਉਹਨਾਂ ਦਾ ਇੱਕ ਰੂਲ ਕਰਨ ਦਾ ਜੋ ਉਹਨਾਂ ਦਾ ਇੱਕ ਕ੍ਰੈਡੀਬਿਲਿਟੀ ਹੈਗੀ ਹੈ, ਉਹ ਜਿਉਂ ਘਟਦੀ ਜਾਂਦੀ ਹੈ ਤਿਉਂ ਵੱਧ ਜਾਬਰ ਕਾਨੂੰਨਾਂ ਦਾ ਸਹਾਰਾ ਲੈਂਦੇ
ਲੱਗੀ ਹੈ ਆਪਣੀ ਸੱਤਾ ਨੂੰ ਕਾਇਮ ਰੱਖਣ ਵਾਸਤੇ ਔਰ ਆਪਣੇ ਸੌੜੇ ਮਕਸਦ ਹੈਗੇ ਹੈ ਉਹਨਾਂ ਨੂੰ ਪੂਰਾ ਕਰਨ ਵਾਸਤੇ, ਅੰਤਰਰਾਸ਼ਟਰਵਾਦ ਫੈਲਾਉਣ ਵਾਸਤੇ ਜਾਂ ਇਕਾਤਮਕ ਭਾਰਤ ਦਾ ਏਜੰਡਾ ਲਾਗੂ ਕਰਨ ਵਾਸਤੇ। ਤੇ ਉਹੀ ਕੁਝ ਹੋ ਰਿਹਾ ਹੈਗਾ। ਤੇ UAPA ਅੱਜ ਨਹੀਂ ਬਣਿਆ, UAPA ਪਹਿਲਾਂ ਕਾਂਗਰਸ ਨੇ ਪਹਿਲਾਂ ਕਦੀ 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 ਮਤਲਬ ਇਹ ਪੋਟਾ ਸੀਗਾ, ਕਦੀ ਇਹ ਮੀਸਾ ਸੀਗਾ, ਕਦੀ DIR ਸੀਗਾ, ਕਦੀ ਇਹ ਪਬਲਿਕ ਸੇਫਟੀ ਐਕਟ ਹੈਗਾ, ਕਦੀ ਤੇ ਹੁਣ ਜਿਹੜਾ UAPA ਹੈਗਾ ਇਹ ਬਹੁਤ ਹੀ ਖਤਰਨਾਕ ਕਾਨੂੰਨ ਹੈਗਾ ਜਿਹਦੇ ਤਹਿਤ ਜਿਹੜੀ ਨਵੀਂ ਧਾਰਨਾ ਜੋੜੀਆਂ ਗਈਆਂ ਹੈਗੀਆਂ ਇਹਨੂੰ ਹੋਰ ਦੰਦਾਂ ਤਿੱਖੇ ਕਰਨ ਵਾਸਤੇ। ਔਰ ਜਿਹੜੀ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਹੁਣ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਨ ਵਾਸਤੇ ਜਾਂ ਉਹਨੂੰ ਸ਼ਿਕੰਜੇ 'ਚ ਲੈਣ ਵਾਸਤੇ ਇਹ ਜ਼ਰੂਰੀ ਨਹੀਂ ਕਿ ਕਿਸੇ ਉਹ ਜਿਹੜੀ ਮਤਲਬ ਪ੍ਰਬੰਧਕ ਜਥੇਬੰਦੀ ਦਾ ਮੈਂਬਰ ਹੋਵੇ, ਬਲਕਿ ਉਹ ਵਿਚਾਰਾਂ ਦੇ ਤੌਰ ਤੇ ਉਹਦੇ ਆਈਡੀਅਲ ਕੱਲਾ ਬੰਦਾ ਵੀ ਅੱਤਵਾਦੀ ਹੋ ਸਕਦਾ, ਕੱਲਾ ਬੰਦਾ ਵੀ ਟੈਰਰਿਸਟ ਹੋ ਸਕਦਾ ਹੈਗਾ। ਇੰਨਾ ਖਤਰਨਾਕ ਕਾਨੂੰਨ ਹੈ ਜਿਹਦੇ ਤਹਿਤ ਹਿੰਦੁਸਤਾਨ ਭਰ ਵਿੱਚ ਜਿੰਨੇ ਵੀ ਦਲਿਤ ਐਕਟਿਵਿਸਟ ਹੈ, ਜਿੰਨੇ ਵੀ ਘੱਟ ਗਿਣਤੀਆਂ ਦੇ ਹੱਕਾਂ ਦੇ ਰਾਖੇ ਐਕਟਿਵਿਸਟ ਹੈਗੇ, ਜਿੰਨੇ ਵੀ ਟ੍ਰਾਈਬਲ ਏਰੀਆ ਜਿਹੜੇ ਕਬਾਇਲੀ ਇਲਾਕੇ ਉੱਥੇ ਦੇ ਐਕਟਿਵਿਸਟ ਹੈ, ਉਹਨਾਂ ਸਭ ਨੂੰ, ਉਹਨਾਂ ਦੇ ਬਹੁਤ ਸਾਰੇ ਬਹੁਤ ਸ਼ਾਨਦਾਰ ਬੰਦਿਆਂ ਨੂੰ ਜਿਨ੍ਹਾਂ ਦਾ ਬਹੁਤ ਵਧੀਆ ਟਰੈਕ ਰਿਕਾਰਡ ਹੈ ਲੋਕਾਂ ਵਾਸਤੇ ਖੜਨ ਦਾ, ਚਾਹੇ ਉਹ ਮਿਸਟਰ ਤੇਲ ਤੁੰਬੜੇ ਹੋਣ ਜਿਹੜੇ ਕਿ ਅੰਬੇਦਕਰ ਸਾਹਿਬ ਦੇ ਪੋਤੇ ਨੇ, ਚਾਹੇ ਉਹ ਮਿਸਟਰ ਗੌਤਮ ਨਵਲੱਖਾ ਹੋਵੇ, ਚਾਹੇ ਉਹ ਅਖਿਲ ਗੋਈ ਹੋਵੇ, ਚਾਹੇ ਪੂਰਾ ਜ਼ਰਗਰ ਹੋਵੇ ਜਿਹੜੀ ਜਿਨ੍ਹਾਂ ਨੇ ਮਤਲਬ ਸ਼ਹੀਨ ਬਾਗ ਵਿੱਚ ਜਿਹੜੀ ਜਾਮੀਆ ਮਿਲੀਆ 'ਚ ਬਹੁਤ ਵਧੀਆ ਰੋਲ ਪਲੇ ਕੀਤਾ, ਚਾਹੇ ਉਮਰ ਖਾਲਿਦ ਹੋਵੇ ਜਿਹਨੇ JNU ਦਾ ਸਾਬਕਾ ਵਿਦਿਆਰਥੀ ਅਤੇ ਆਲ ਇੰਡੀਆ ਲੀਡਰ ਹੈਗਾ, ਜਿਹਨੇ ਬਹੁਤ ਵਧੀਆ ਰੋਲ ਐਂਟੀ CA, ਐਂਟੀ NRC ਤੇ ਐਂਟੀ ਜਿਹੜਾ ਮਤਲਬ NPR ਪ੍ਰੋਟੈਸਟ ਦੀ ਬੜੀ ਸ਼ਾਨਦਾਰ ਭੂਮਿਕਾ ਨਿਭਾਈ ਹੈ। ਪੰਜਾਬ ਮਲੇਰਕੋਟਲਾ ਸੀ, ਅਸੀਂ ਸਭ ਨੇ ਉਸਦਾ ਵਿਰੋਧ ਕੀਤਾ ਹੈਗਾ। ਤੇ ਇਹ ਸਾਰਾ ਕੁਝ ਵਰਤਾਂਤ ਹੈਗਾ ਜਿਹਦਾ ਮਕਸਦ ਇੱਕ ਹੈਗਾ ਕਿ ਕਿਵੇਂ ਪੰਜਾਬ ਵਿੱਚ ਇੱਕ ਵਰਗ ਨੂੰ, ਔਰ ਜਿਹੜੀ FIR ਮੈਂ ਪੜ੍ਹੀ ਹੈਗੀ ਹੈ, ਅਸੀਂ 2 ਪਿੰਡਾਂ 'ਚ ਗਏ ਹਾਂ, ਸੇਰਾ ਪਿੰਡ ਨਾਜਪੁਰੇ ਨੇੜੇ ਹੈ ਤੇ ਸ਼ਾਦੀਪੁਰ ਪਿੰਡ ਕੈਥਲ ਜ਼ਿਲ੍ਹੇ 'ਚ ਹੈ, ਸਮਾਣੇ ਵਾਲੇ ਪਾਸੇ ਪੈਂਦਾ ਹੈਗਾ। ਦੋਨਾਂ ਪਿੰਡਾਂ ਦੇ ਲੋਕਾਂ ਨੇ ਵੱਡੇ ਇਕੱਠ ਵਿੱਚ ਦੱਸਿਆ, ਪੰਚਾਇਤ ਨੇ ਦੱਸਿਆ, ਪੰਚਾਇਤ ਮੈਂਬਰਾਂ, ਸਰਪੰਚ ਸਾਹਿਬ ਤੇ ਨੰਬਰਦਾਰਾਂ ਨੇ ਦੱਸਿਆ ਸਾਨੂੰ ਕਿ ਦੋਨੋਂ ਬੱਚੇ ਜਿਹੜੇ ਹੈਗੇ ਆ ਉਹ ਬਹੁਤ ਨਿਹਾਇਤ ਸ਼ਰੀਫ, ਮਿਹਨਤੀ, ਕਿਰਤ ਕਰਨ ਵਾਲੇ ਪਰਿਵਾਰਾਂ ਚੋਂ ਹੈਗੇ ਆ। ਤੇ ਉਹ ਇੱਕ ਤਾਂ ਲੈਂਟਰ ਦਾ ਸਰੀਆ ਬਣਦਾ ਹੈਗਾ, ਜਾਂ ਉਹ ਬਾਹਰ ਜਾਂਦਾ ਕਮੈਨਾਂ ਤੇ, ਜਾਂ ਫਿਰ ਮਨਰੇਗਾ ਦੀ ਮਜ਼ਦੂਰੀ ਕਰਦਾ ਹੈਗਾ। ਤੇ ਦੂਜਾ ਬੱਚਾ ਕੈਸਟਾਂ ਦਾ ਕੰਮ ਕਰਦਾ ਹੈਗਾ, ਉਹ ਵੀ ਬਹੁਤ ਗਰੀਬ ਪਰਿਵਾਰ ਹੈਗਾ। 3 ਮਰਲੇ ਮਕਾਨ 'ਚ 12 ਜੀ ਰਹਿ ਰਹੇ ਆ। ਬੜੀ ਨਰਕੀ ਜ਼ਿੰਦਗੀ ਹੈਗੀ ਹੈ, ਬਹੁਤ ਹੀ ਨਰਕਾਂ ਵਰਗੇ ਘਰ ਹੈਗੇ ਆ ਜਿਨ੍ਹਾਂ ਤੋਂ ਹਿੰਦੁਸਤਾਨ ਦੇ ਗੋਲ ਗੁੰਬਦ ਨੂੰ, ਪਾਰਲੀਮੈਂਟ ਨੂੰ ਜਾਂ ਹਿੰਦੁਸਤਾਨ ਦੀ ਜਿਹੜੀ ਏਕਤਾ ਅਖੰਡਤਾ ਉਹਨੂੰ ਖਤਰਾ ਦੱਸਿਆ ਜਾ ਰਿਹਾ ਹੈਗਾ। ਤੋ ਇਹ ਸਾਰਾ ਕੁਝ ਮੈਂ ਫਿਰ ਰਿਪੀਟ ਕਰਨਾ ਚਾਹੁੰਦਾ ਕਿ ਪੰਜਾਬੀ ਕੌਮ ਦੇ ਬਰਤਾਂਤ ਨਾਲ ਉਤਰ ਸਕੇ, ਬਰਤਾਂਤ ਨਾਲ ਵਿਕਸਿਤ ਹੋ ਸਕੇ। ਇਸ ਕਰਕੇ ਪੰਜਾਬ 'ਚ ਇੱਕ ਵੋਟ ਬੈਂਕ ਨੂੰ ਮੁੜ ਕੇ ਫਿਰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੀ ਪੋਲਰਾਈਜੇਸ਼ਨ ਭਾਜਪਾ ਦੇ ਵੀ ਸੂਟ ਪੈਂਦੀ ਹੈ, ਕਾਂਗਰਸ ਦੇ ਵੀ ਸੂਟ ਪੈਂਦੀ ਹੈ, ਔਰ ਖਾਸ ਤੌਰ ਤੇ ਅਕਾਲੀ ਦਲ ਬਾਦਲ ਦੇ ਵੀ ਸੂਟ ਪੈਂਦੀ ਹੈਗੀ ਹੈ ਕਿ ਹਿੰਦੂ ਵੋਟ ਬੈਂਕ ਨੂੰ ਇੱਕ ਮੁਸ਼ਤ ਜਾਂ ਮਤਲਬ ਵੱਡੀ ਰੂਪ ਵਿੱਚ ਵੱਡੇ ਹਿੱਸੇ ਵਜੋਂ ਆਪਣੇ ਹੱਕ ਵਿੱਚ ਭੁਗਤਾਇਆ ਜਾ ਸਕੇ। ਤਿੰਨੇ ਤਰ੍ਹਾਂ ਦੇ ਵਾਸਤੇ ਮਤਲਬ ਜੋਤਬੰਦੀ ਜਾਂ ਮਨਸੂਬਾਬੰਦੀ ਕਰ ਰਹੀਆਂ ਹੈਗੀਆਂ, ਜਿਹੜਾ ਕਿ ਬਹੁਤ ਖਤਰਨਾਕ ਬਰਤਾਂਤ ਸੀ। ਇਹ ਬਰਤਾਂਤ ਸਿਰਜਣ ਦੇ ਖਿਲਾਫ ਆ, ਇਹ ਬਰਤਾਂਤ ਸਿਰਜਣ ਨਹੀਂ ਦੇਣਾ। ਔਰ ਜਿਹੜਾ ਪੰਜਾਬੀ ਕੌਮ ਦਾ ਏਕਤਾ ਜਿਹਦੇ ਜੋ ਵੀ ਗਲਤ ਫਹਿਮੀਆਂ, ਜੋ ਵੀ ਮਤਲਬ ਇੱਕ ਸ਼ੱਕੋ ਸ਼ੁਬਾ ਹੈਗੇ ਹੈ, ਜੋ ਮਤਲਬ ਬੇਭਰੋਸਗੀ ਹੈਗੀ ਹੈ, ਉਹਨੂੰ ਦੂਰ ਕਰਕੇ ਅਸੀਂ ਇੱਕ ਪੰਜਾਬ ਦੀ ਸਾਂਝੀ ਵਿਰਾਸਤ, ਸਾਂਝੇ ਵਿਰਸੇ ਨੂੰ ਲੈ ਕੇ ਪੰਜਾਬੀ ਕੌਮ ਦਾ ਜਿਹੜਾ ਸੰਕਲਪ ਹੈਗਾ ਹੈ ਉਹਨੂੰ ਅਸੀਂ ਉਸਾਰਨ ਦੇ ਲੱਗੇ ਹੋਏ ਹਾਂ। ਬਰਤਾਂਤ ਪੰਜਾਬ ਬਾਰੇ ਸਿਰਜਿਆ ਜਾਣਾ ਚਾਹੀਦਾ। ਹਿੰਦੁਸਤਾਨ ਅਸੀਂ ਹਿੰਦੁਸਤਾਨ ਕਰਕੇ ਨਹੀਂ ਹੈਗੇ, ਅਸੀਂ ਭਾਰਤ ਕਰਕੇ ਨਹੀਂ ਹੈਗੇ, ਭਾਰਤ ਸਾਡੇ ਕਰਕੇ ਹੈਗਾ, ਪੰਜਾਬ ਕਰਕੇ ਹੈ, ਬੰਗਾਲ ਕਰਕੇ ਹੈ, ਤਾਮਿਲਨਾਡੂ ਕਰਕੇ, ਕੇਰਲਾ ਕਰਕੇ। ਭਾਰਤ ਰਾਜਾਂ ਦਾ ਸੰਘ ਹੈਗਾ, ਭਾਰਤ ਸਾਡੇ ਕਰਕੇ, ਅਸੀਂ ਭਾਰਤ ਕਰਕੇ ਨਹੀਂ ਹੈਗੇ। ਕੋਈ ਭਾਰਤ ਵਿੱਚ ਅਸੀਂ ਰਹਿਣਾ ਹੈਗਾ ਤਾਂ ਅਸੀਂ ਪੂਰੇ ਮਾਨਾਂ ਬੱਤੇ ਤਰੀਕੇ ਨਾਲ ਰਹਿਣਾ ਹੈਗਾ, ਆਪਣੇ ਹੱਕ ਲੈ ਕੇ ਰਹਿਣਾ ਹੈਗਾ, ਆਪਣੇ ਖੋਏ ਹੱਕ ਵਾਪਸ ਲੈਣੇ ਜਿਹੜੇ ਨਹੀਂ ਮਿਲੇ ਸਾਨੂੰ ਹੁਣ ਤੱਕ, ਉਹਨਾਂ ਦੇ ਅਸੀਂ ਗੱਲਬਾਤ ਕਰਨੀ ਹੈਗੀ ਹੈ। ਇੱਕ ਜਿਹੜਾ ਸਾਰਾ ਚੌਕਤਾ ਕੇਂਦਰ ਰਾਜ ਸੰਬੰਧਾਂ ਨਾਲ ਉनको ਅਸੀਂ ਮੁੜ ਕੇ ਖੋਲ੍ਹਣ ਦੇ ਵਾਸਤੇ ਸੰਘਰਸ਼ ਕਰਨਾ, ਲੋਕਾਂ ਨਾਲ ਮਿਲ ਕੇ, ਬਾਕੀ ਰਾਜਾਂ ਨਾਲ ਮਿਲ ਕੇ। ਤੇ ਇਹ ਜਿਹੜਾ ਕੇਂਦਰ ਸਰਕਾਰ ਦਾ ਅੱਜ ਦਾ ਏਜੰਡਾ ਹੈਗਾ ਜਿਹਨੂੰ ਪੰਜਾਬ ਸਰਕਾਰ ਪੂਰੀਆਂ ਕਰ ਰਹੀ ਹੈ, ਔਰ ਤਕਰੀਬਨ ਇੱਕ ਸੁਰ ਨੇ ਦੋਨੋਂ ਜਣੇ, ਤੇ ਕੈਪਟਨ ਸਾਹਿਬ ਤੇ ਮੋਦੀ ਸਾਹਿਬ, ਉਹਦੇ ਖਿਲਾਫ ਜਿਹੜਾ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਖਿਲਾਫ ਔਰ ਸਿੱਖ ਨੌਜਵਾਨਾਂ ਦੇ ਖਿਲਾਫ, ਉਸ ਵਿੱਚ ਦਲਿਤ ਨੌਜਵਾਨਾਂ ਦੇ ਖਿਲਾਫ, ਤਾਂ ਕਿ ਬੱਚੇ ਜਿਹੜੇ ਹੈ, ਇਹ ਗਰੀਬ ਪਰਿਵਾਰ ਹੈ, ਇਹ ਬਹੁਤੀ ਸਮਾਜ ਰੌਲਾ ਵੀ ਨਾ ਪਵੇ, ਗ੍ਰਿਫਤਾਰੀਆਂ ਵੀ ਦਿਖਾਈਆਂ ਜਾ ਸਕਣ, ਨਾ ਵਿਚਾਰੇ ਕੋਰਟਾਂ ਜਾ ਸਕਦੇ, ਨਾ ਵਕੀਲ ਕਰ ਸਕਦੇ, ਨਾ ਆਪਣੀ ਪੈਰਵੀ ਕਰ ਸਕਦੇ ਹੈਗੇ। ਇਹ ਅਜਿਹੇ ਸੈਕਸ਼ਨ ਨੂੰ ਟਾਰਗੇਟ ਕੀਤਾ ਗਿਆ ਜਿਨ੍ਹਾਂ ਦਾ ਸਿਆਸੀ ਮਕਸਦ ਵੀ ਪੂਰਾ ਹੁੰਦਾ ਹੈਗਾ, ਹਿੰਦੂਆਂ 'ਚ ਡਰ ਵੀ ਪੈਦਾ ਹੁੰਦਾ ਹੈਗਾ,
ਦੇਸ਼ ਭਰ ਵਿੱਚ ਪੰਜਾਬ ਨੂੰ ਬਦਨਾਮ ਵੀ ਹੋ ਜਾਂਦਾ ਹੈਗਾ ਤੇ ਉਹਨਾਂ ਜਿਹੜਾ ਸਿਆਸੀ ਤੌਰ ਤੇ ਰੌਲਾ ਪੈਣਾ ਹੁੰਦਾ ਉਹ ਵੀ ਨਹੀਂ ਪੈ ਰਿਹਾ। ਤੋ ਇਹਨਾਂ ਦੀ ਚਾਲ ਨੂੰ ਭਾਂਪਦਿਆਂ ਹੋਇਆਂ ਮੈਂ ਤੇ ਖਹਿਰਾ ਸਾਹਿਬ ਤੇ ਕੁਝ ਹੋਰ ਪੰਜਾਬ ਦੇ MLA ਸਾਹਿਬਾਨ ਨੇ ਇਹ ਫੈਸਲਾ ਕੀਤਾ ਹੈਗਾ ਕਿ ਸਰਕਾਰ ਦੇ ਜੋ ਇਹ ਕਦਮ ਨੇ, ਜਾਬਰ ਕਦਮ ਨੇ, ਜੋ ਪੰਜਾਬ ਦੀ ਧਰਤੀ ਨੂੰ ਫਿਰ ਮੁੜ ਕੇ ਇੱਕ ਵਾਰ ਲਹੂ ਲਹਾਨ ਕਰਨਾ ਚਾਹੁੰਦੇ ਨੇ, ਜੋ ਉਧਰ ਨੂੰ ਪੰਜਾਬ ਨੂੰ ਬਦਨਾਮ ਕਰਕੇ ਦੇਸ਼ ਭਰ ਵੋਟ ਰਾਜਨੀਤੀ ਨੂੰ ਚਮਕਾਉਣਾ ਚਾਹੁੰਦੇ ਨੇ, ਉਹਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਣਾ ਹੈਗਾ। ਔਰ ਸ਼ੁਰੂ ਤੋਂ ਅਸੀਂ ਮਤਲਬ ਇਹਨਾਂ ਕੇਸਾਂ ਦੇ ਅੱਖ ਰੱਖ ਰਹੇ ਹੈਗੇ, ਇਹਨੂੰ ਫੋਲੋ ਕਰ ਰਹੇ ਹੈਗੇ ਆ। ਔਰ ਅਸੀਂ 3 ਥਾਵਾਂ ਤੇ ਜਾ ਚੁੱਕੇ ਹਾਂ। ਕੱਲ ਮੈਂ ਜਾ ਨਹੀਂ ਸਕਿਆ ਕਿਉਂਕਿ ਮੇਰੀ ਤਬੀਅਤ ਥੋੜੀ ਖਰਾਬ ਸੀਗੀ ਤੇ ਹੁਣ ਮਤਲਬ ਅਸੀਂ ਇਹਨੂੰ ਅਸੀਂ ਛੱਡਦੇ ਨਹੀਂ। ਇਹਨਾਂ ਪਰਿਵਾਰਾਂ ਨੂੰ ਅਸੀਂ ਕਾਨੂੰਨੀ ਸਹਾਇਤਾ ਵੀ ਦੇਵਾਂਗੇ, ਇਹਨਾਂ ਦੀ ਬਾਂਹ ਫੜਾਂਗੇ और देश भर के मैसेज देवांगे कि जो सरकार पंजाब कर रही है, ये पंजाब ਨੂੰ जो बदनाम कर रही है, जो सिखां ਨੂੰ बदनाम कर रही हैगी है, उन्होंने डेमोनाइज कर रही है। ਤੁਹਾਨੂੰ ਭਲੀ ਭਾਂਤ ਪਤਾ ਕਿਵੇਂ ਆਪਰੇਸ਼ਨ ਬਲੂ ਕਿ ਬਲੈਕ ਥੰਡਰ ਸੌਰੀ ਆਪਰੇਸ਼ਨ ਬਲੂ ਸਟਾਰ ਤੇ ਦਿੱਲੀ ਦੰਗਿਆਂ ਤੋਂ ਬਾਅਦ ਕਿਵੇਂ ਰਾਜੀਵ ਗਾਂਧੀ ਸਰਕਾਰ 405 ਸੀਟਾਂ ਲੈ ਕੇ ਭਾਰਤੀ ਪਾਰਲੀਮਾਨੀ ਇਤਿਹਾਸ ਵਿੱਚ ਪਹਿਲੀ ਵਾਰ ਐਨੀ ਮੈਜੋਰਟੀ ਲੈ ਕੇ ਰਾਜ ਸਭਾ ਲੋਕ ਸਭਾ ਚ ਪਹੁੰਚਦੀ ਹੈਗੀ। ਤਾਂ ਦੇਖੋ ਕਾਰਨ ਇਹ ਹੈਗਾ ਕਿ ਪੰਜਾਬ ਨੂੰ ਡੈਮੋਨਾਈਜ਼ ਕਰਕੇ ਏਕਤਾ ਅਖੰਡਤਾ ਤੋੜਨ ਵਾਲਾ ਦੱਸ ਕੇ ਭਾਰਤ ਵਾਸਤੇ ਖਤਰਾ ਦੱਸ ਕੇ ਖਾਸ ਤੌਰ ਤੇ ਖਤਰਾ ਦੱਸ ਕੇ ਉਹ ਦੇਸ਼ ਭਰ ਦੇ ਹਿੰਦੂ ਵੋਟ ਬੈਂਕ ਨੂੰ ਪੁਲਰਾਈਜ਼ ਕਰਤੀ ਕਾਂਗਰਸ। ਉਹੀ ਕਾਰਨ ਮੋਦੀ ਨੇ गुजरात दंगे तो बात किया जिस 15 साल मोदी राज करता है गुजरात में सिर्फ राज करता है हिंदुस्तान से। तो ये दोनों जो मेन रूलिंग पार्टियां है 19-21 के फर्क नाल इनका मकसद एक ही है कि किवें जो अज मैनूं लग रहा कि मेजोरिटी वोट बैंक को कंसोलिडेट करके घट गिनतियां जिन्नियां विलक्षणतावां है उन्होंने सारे गाला घुट के देश को एक हिंदू राष्ट्र बनाने वाल भाजपा तुरी हुई है। कांग्रेस चाहे विरोध कर रही है पर कांग्रेस तो खुद एंटी फेडरलिज्म के खिलाफ रही है, संघी ढांचे के खिलाफ रही है। जो अब पंजाब ने जो कुछ कांग्रेस ने किया आप सारे जानते हैं। हिंदुस्तान भी कांग्रेस जी हैगी है वो कौमी एकता के नां ते भाजपा हिंदू राष्ट्र के नां ते दोनों पार्टियां हिंदुस्तान च एकात्मक भारत बनाने वास्ते काम कर रही हैं जिसका जिहड़ा कि भारत दी सारियां विलक्षणतावां वास्ते जो एंटिटीज हैगियां उन्हां वास्ते खतरे की झैसी हैगी है। अज नहीं कल लोकां नूं सारे लोकां नूं पंजाबियों नूं भी तमिल नूं भी बंगालियों नूं भी अपने हक्कां वास्ते खड़ना पऊगा और भारतीय संघ अंदर सन्मानजनक ढंग नाल खुद मुख्तियार राज्यां दे तौर ते मतलब जिस जो 2-4 महकमे छड्ड के जो सब दा मता अकाली लेके आए सी ठीक मता से उन्होंने बदनाम कर दिता गया। हुण तां खैर अकाली भी छड्ड के उस मते नूं भाजपा की गोदी जा बैठे वो कहानी लंघ हैगी है। पर जे पंजाब ने जे मतलब असीं अपने पैरों ते खड़ना खुद मुख्तियार कौम के तौर ते खड़े होना है। पहले तो समझे अपने अंदरूनी शक्को शोभा जो मतलब बेभरोसियां या मतलब जिहड़ियां गलतियां कोताहियां सबनों दूर करके पंजाब दी सांझियां मंगां ते सांझा मतलब लड़ाई दे के सानू ये जिहड़ी पंजाबी कौम की एकता हैगी है जी दलितां दा बहुत वड्डा हिस्सा 32 टन दलित ने उन्हां नूं पंजाब वो कुछ नहीं सकिया जो पंजाब देण दे काबिल सीगा। पंजाब ने दलितां नाल जिहड़ा साफ नहीं कीता हैगा। सारे दलित हिंदू सिख सारे भरा रल के पंजाब दे जिहड़ी पंजाब दा नरेटिव है जो पंजाब दा वृतांत है वो सिरजण की कोशिश करन और भारतीय संघ कोलों अपने हकों का जो बनदी साडे कोई हक है पानियां दे या होर या पनबिजली प्रोजेक्टां दे ते बाकी हक है सानू अपना राज चलान खुद भी करी सानू अपने साधनां की मालकी चाहिए है। धारा 70-80 ते धारा 25 ए वगैरह जी हैगी है वो खत्म होनी चाहिए है 25B ਤੇ ਉਹ ਖਤਮ ਹੋਣੀ ਚਾਹੀਦੀ ਹੈਗੀ ਹੈ। ਇਸ ਤਰ੍ਹਾਂ ਮਤਲਬ ਸਿੱਖਾਂ ਨੂੰ ਆਪਣੀ ਇੱਕ ਵਿਲੱਖਣ ਹਸਤੀ ਦੇ ਤੌਰ ਤੇ ਉਹਨੂੰ ਮਾਨਤਾ ਚਾਹੀਦੀ ਹੈ ਔਰ ਪੰਜਾਬ ਨੂੰ ਇੱਕ ਵਿਲੱਖਣ ਸੂਬੇ ਦੇ ਤੌਰ ਤੇ ਜੋ ਦੀਆਂ ਰਵਾਇਤਾਂ ਹੈਗੀ ਉਹਦੇ ਅਨੁਸਾਰ ਪੰਜਾਬ ਦਾ ਜੋ ਇੱਕ ਭਾਈਚਾਰਾ ਹੈਗਾ ਉਹ ਕਾਇਮ ਰੱਖਦੇ ਹੋਏ ਪੰਜਾਬ ਨੂੰ ਵੀ ਇੱਕ ਸ਼ਾਨਾ ਮੱਤਾ ਔਰ ਸਨਮਾਨਜਨਕ ਢੰਗ ਨਾਲ ਹਿੰਦੁਸਤਾਨ 'ਚ ਥਾਂ ਚਾਹੀਦੀ ਹੈਗੀ ਹੈ ਜਿਸ ਵਾਸਤੇ ਸਾਰੇ मतलब वचनबद्ध है कोशिश करते हैं। बिल्कुल डॉक्टर गांधी बड़े ही डिटेल दे विच तुसीं दस्सिया भी किवें जिहड़ा इह एक नैरेटिव है वो सिरजिया जा रहा है इस सारे पार्ट नूं मुख रखदिआं होइआं। इत्थे जदों असीं खास तौर पर जो UAPA एक्ट की गल की है या करिए तो यह भी एक देखने वाली गल है भी जिन्ने भी केस रजिस्टर किए गए आ जी सूची साढ़े सामने आई है 94 के विचों 47 केस कोर्ट के विच जाके स्टैंड ही नहीं किए तो जोड़े बाकी ने वो भी हुण चल रहे हैं उन्हों का हशर भी इदां दा हुंदा ही नज़र आ रहा है आने वाले समय दे विच। सो जोड़े केस रजिस्टर किए जा रहे आ किस जिस बिना के उत्ते रजिस्टर किए जा रहे हैं वो पाकिस्तान नाल जोड़ के ISI नाल जोड़ के टैररिज्म दे नाल जोड़ के इनू सिर्फ तो सिर्फ एक प्रोपेगेंडा के तौर के उत्ते देखते हो
ਜਾਂ ਇਹਦੇ ਵਿੱਚ ਕੋਈ ਸੱਚਾਈ ਹੁੰਦੀ ਹੈ? ਜੇ ਬਿਲਕੁਲ ਪ੍ਰੋਪੇਗੈਂਡਾ ਹੈ ਤਾਂ ਲੋਕਾਂ ਨੂੰ ਇਕੱਠੇ ਕਰਨ ਦੇ ਲਈ ਜਾਂ ਕਿਵੇਂ ਇਸ ਪਾਰਟ ਦੀ ਜਿਹੜੀ ਵਿਰੋਧਤਾ ਹੈ ਜਾਂ ਇਹਨੂੰ ਠੱਲਿਆ ਜਾ ਸਕਦਾ ਹੈ? ਦੇਖੋ ਜੀ, ਇੱਕ ਤਾਂ ਗੱਲ ਸਾਫ਼ ਹੈ ਕਿ ਸਾਰੇ ਕੇਸ ਜਿਹੜੇ ਲਾ ਦੀ ਸਕਰੂਟਨੀ ਹੈ, ਕੋਰਟ ਦਾ ਕੋਈ ਨਹੀਂ ਖੜਦਾ। 47 ਕੇਸ ਤਾਂ ਫਾਲ ਫਲੈਟ ਹੋ ਗਏ, ਬਿਲਕੁਲ ਹੀ ਨਿਰਸਤ ਹੋ ਗਏ ਹੈਗੇ ਹੈ। ਤੇ ਬਾਕੀ ਦੀ ਤੁਹਾਡੀ ਗੱਲ ਠੀਕ ਹੈ, ਇਹੀ ਫੈਸਰ ਹੋਣ ਵਾਲਾ ਹੈਗਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨੀਆਂ ਕਹਾਣੀਆਂ ਪੁਲਿਸ ਬਣਾ ਰਹੀ ਹੈਗੀ ਹੈ ਜਾਂ ਜੋ ਨਰੇਟਿਵ ਰਚਿਆ ਜਾ ਰਿਹਾ, ਇਹਨਾਂ ਕੋਈ ਨਹੀਂ ਕਿ ਪੰਜਾਬ 'ਚ ਬਹੁਤ ਵੱਡਾ ਮਤਲਬ ਪੁਲਿਸ ਦਾ ਇੱਕ ਕੋਈ ਦਹਿਸ਼ਤ ਪੈ ਗਈ ਹੈ ਜਾਂ ਲੋਕੀ ਹਰ ਕੋਈ ਡਰਿਆ ਬੈਠਾ ਹੈਗਾ। ਪੰਜਾਬ ਨਾਰਮਲ ਚੱਲਦਾ ਪਿਆ ਸੀ ਇਹਨਾਂ ਦੁਕਾਨਾਂ ਤੋਂ ਪਹਿਲਾਂ ਵੀ ਤੇ ਅੱਜ ਵੀ। ਤੇ ਇੱਕ ਮੇਰਾ ਖਿਆਲ ਹੈ ਕਿ ਇਹ ਸਿੰਬੋਲਿਕ ਇੱਕ ਨਰੇਟਿਵ ਰਚਿਆ ਜਾ ਰਿਹਾ ਤਾਂ ਕਿ ਜਿਹੜਾ ਪੰਜਾਬ ਦਾ ਨਰੇਟਿਵ ਹੈ, ਹਿੰਦੁਸਤਾਨ ਦਾ ਨਰੇਟਿਵ ਹੈ ਪੰਜਾਬ ਬਾਰੇ, ਉਹ ਹਿੰਦੂ ਸਿੱਖ ਦਾ ਨਰੇਟਿਵ ਬਣਿਆ ਰਹੇ, ਖਾਲਿਸਤਾਨ ਬਣਨਾ ਨਹੀਂ ਬਣਨਾ ਇਹ ਨਰੇਟਿਵ ਬਣਿਆ ਰਹੇ। ਜਿਹੜਾ ਪੰਜਾਬ ਦਾ ਨਰੇਟਿਵ ਹੈਗਾ, ਜਿਹੜਾ ਪੰਜਾਬ ਦੇ ਪਾਣੀਆਂ ਦਾ ਨਰੇਟਿਵ ਹੈ, ਪੰਜਾਬ ਦੇ ਅਧਿਕਾਰਾਂ ਦਾ ਨਰੇਟਿਵ ਹੈ, ਪੰਜਾਬ ਦੀ ਖੁਦਮੁਖਤਿਆਰੀ ਦਾ ਨਰੇਟਿਵ ਹੈਗਾ ਹੈ, ਜੋ ਲਗਾਤਾਰ ਸਮੇਂ ਸਿਰ ਪਨਪਦਾ ਰਿਹਾ ਹੈਗਾ, ਜਿਸਨੂੰ ਕਦੀ ਕਦੀ ਨੁਮਾਇੰਦਗੀ ਅਕਾਲੀ ਦਲ ਨੇ ਵੀ ਦਿੱਤੀ ਹੈ ਔਰ ਕਦੀ ਹੋਰ ਪੰਜਾਬ ਪੱਖੀ ਧਿਰਾਂ ਨੇ ਵੀ ਉਹ ਨਰੇਟਿਵ ਖਰੀਦਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਉਸ ਨਰੇਟਿਵ ਨੂੰ ਤੋੜਨ ਵਾਸਤੇ ਉਹਨੂੰ ਤੋੜਨ ਵਾਸਤੇ ਕਿ ਲੋਕਾਂ ਚਰਚਾ ਹੀ ਰਵੇ ਕਿ ਖਾਲਸਾ ਬਣ ਰਿਹਾ ਨਹੀਂ ਬਣ ਰਿਹਾ, ਹਿੰਦੂ ਸਿੱਖ ਦਾ ਨਰੇਟਿਵ ਹੈ, ਉਹਨਾਂ ਪਾੜੇ ਦਾ ਨਰੇਟਿਵ ਹੈ ਉਹ ਬਣਿਆ ਰਵੇ, ਹਿੰਦੂਆਂ ਨੂੰ ਖਤਰਾ ਬਣਿਆ ਰਵੇ। ਤੋ ਇਹਨਾਂ ਸਿੰਬੋਲਿਕ 16 ਤੋਂ ਜ਼ਿਆਦਾ ਕਿਰਸਾਨੀਆਂ ਨਹੀਂ ਹੁੰਦੀਆਂ, ਪਰ ਇੱਕ ਇਹਦੇ ਪਿੱਛੇ ਮਨਸ਼ਾ ਜੋ ਹੈਗੀ ਹੈ ਉਹ ਬਹੁਤ ਵੱਡੀ ਹੈਗੀ ਹੈ। ਜੋ ਪੰਜਾਬ ਨੂੰ ਨੁਕਸਾਨ ਹੋਣਾ ਉਹ ਬਹੁਤ ਵੱਡਾ ਹੋਣਾ, ਔਰ ਇਹਨਾਂ ਪਾਰਟੀਆਂ ਨੂੰ ਜੋ ਵੋਟ ਬੈਂਕ ਗੇਨ ਹੋਣਾ ਹਿੰਦੂ ਵੋਟ ਬੈਂਕ ਦਾ ਪੰਜਾਬ 'ਚ ਵੀ ਹਿੰਦੁਸਤਾਨ 'ਚ ਵੀ, ਉਹ ਬਹੁਤ ਵੱਡਾ ਹੋਣਾ ਹੈਗਾ। ਇਸ ਕਰਕੇ ਇਸ ਨਰੇਟਿਵ ਦਾ ਜਿਹੜੀ ਪੋਲੀਟੀਕਲ ਇੰਪਲੀਕੇਸ਼ਨ ਹੈ ਉਹ ਬਹੁਤ ਜ਼ਿਆਦਾ ਹੈਗੀਆਂ। ਹਾਲਾਂਕਿ 16 ਗ੍ਰਿਫਤਾਰੀਆਂ ਨਾਲ ਪੰਜਾਬ ਦੀ ਸਿਆਸੀ ਜ਼ਿੰਦਗੀ, ਪੰਜਾਬ ਦੀ ਸਮਾਜਿਕ ਜ਼ਿੰਦਗੀ ਬਹੁਤਾ ਖਲਲ ਨਹੀਂ ਪਿਆ ਹੈਗਾ, ਪਰ 28 ਜੋੜ ਕੇ ਭਾਰਤੀ ਸੰਘ ਨੂੰ ਇੱਕ ਬਹਾਨਾ ਮਿਲ ਗਿਆ ਹੈਗਾ ਪੰਜਾਬ ਨੂੰ ਬਦਨਾਮ ਕਰਨ ਦਾ, ਖਾਸ ਤੌਰ ਤੇ ਸਿੱਖਾਂ ਨੂੰ ਬਦਨਾਮ ਕਰਨ ਦਾ। ਔਰ ਭਾਰਤ ਵਿੱਚ ਜਿਹੜਾ ਇਕਾਤਮਕ ਭਾਰਤ ਹੈ, ਇੱਕ ਹਿੰਦੂ ਰਾਸ਼ਟਰ ਹਿੰਦੂ ਭਾਰਤ ਹੈ, ਉਹਦੇ ਹੱਕ ਵਿੱਚ ਬਾਕੀ ਹਿੰਦੁਸਤਾਨ 'ਚ ਕਤਾਰਬੰਦੀ ਕਰਨ ਦਾ, ਵੋਟਾਂ ਦੀ ਕਤਾਰਬੰਦੀ ਤੇ ਸਮਾਜਿਕ ਕਤਾਰਬੰਦੀ ਕਰਨ ਦਾ, ਇਹ ਜਿਹੜਾ ਨਰੇਟਿਵ ਖਤਰਨਾਕ ਹੈ। 16 ਗ੍ਰਿਫਤਾਰੀਆਂ ਤੇ ਆਪਾਂ ਭੁਗਤ ਲਵਾਂਗੇ, ਕੋਈ ਜ਼ਿਆਦਾ ਗੱਲ ਨਹੀਂ ਹੈਗੀ ਹੈ। ਇੰਨੀ ਗੱਲ ਮੈਂ ਜ਼ਰੂਰ ਕਹਿ ਸਕਦਾ ਕਿ ਕੁਝ ਦੋਸਤਾਂ ਵੱਲੋਂ ਜਾਂ ਕੁਝ ਤਾਕਤਾਂ ਵੱਲੋਂ, ਕੁਝ ਵਿਅਕਤੀਆਂ ਵੱਲੋਂ ਜਾਂ ਕੁਝ ਸੰਗਠਨਾਂ ਵੱਲੋਂ ਰੌਲਾ ਪਾਉਣ ਤੇ ਇਹ 16 ਤੋਂ 17 ਵੀ ਨਹੀਂ ਹੋਈ। ਇੰਨਾ ਜ਼ਰੂਰ ਮੈਨੂੰ ਲੱਗਦਾ ਕਿ ਹੋ ਸਕਦਾ ਇਸ ਗੱਲ ਦਾ, ਹਾਲਾਂਕਿ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਪਲਾਨ ਕਿੰਨੀ ਕਿਸ ਤੱਕ ਪਲਾਨ ਹੀ ਸ਼ਾਇਦ ਇੰਨੀ ਹੋਵੇ। ਇਹਨੂੰ ਸਿੰਬੋਲਿਕਲੀ ਇੱਕ ਇਹਨੂੰ ਸੰਕੇਤਾਤਮਕ ਤੌਰ ਤੇ ਇਹਨੂੰ ਵਰਤ ਕੇ ਇੱਕ ਨਰੇਟਿਵ ਬਿਲਡ ਕਰਨਾ ਖਾਲਿਸਤਾਨ ਦੇ ਖਿਲਾਫ, ਜਾਂ ਨਰੇਟਿਵ ਬਿਲਡ ਕਰਨਾ ਹੈਗਾ ਪੰਜਾਬ ਦੇ ਖਿਲਾਫ, ਸਿੱਖਾਂ ਦੇ ਖਿਲਾਫ, ਉਸਦਾ ਇੰਨਾ ਕਿ ਮਕਸਦ ਹੋਵੇ। ਜਾਂ ਅੱਗੇ ਵੱਧਦਾ ਹੈ ਤਾਂ ਟਾਈਮ ਦੱਸੂਗਾ, ਪਰ ਅਸੀਂ ਫੈਸਲਾ ਕੀਤਾ ਕਿ ਇਹਨਾਂ ਗਰੀਬ ਪਰਿਵਾਰਾਂ ਨੂੰ, ਇਹਨਾਂ ਪੀੜਤ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਬਿਲਕੁਲ ਨਹੱਕੇ ਟੰਗਿਆ ਗਿਆ, ਨਹੱਕੇ ਫੜਿਆ ਗਿਆ ਔਰ ਉਹਨਾਂ ਦੀ ਜ਼ਿੰਦਗੀਆਂ ਦਾ ਜ਼ਿਕਰ ਕੀਤੀ ਕਿ ਸਾਰੇ ਕੇਸ ਫਾਲ ਫਲੈਟ ਹੋ ਜਾਂਦੇ, ਨਿਰਸਤ ਹੋ ਜਾਂਦੇ ਹੈਗੇ, ਪਰ ਉਹਨਾਂ ਕੀਮਤੀ ਸਾਲਾਂ ਦਾ ਕੀ ਕਰੂਗੀ ਸਰਕਾਰ, ਇਹ ਭਾਰਤੀ ਸੰਘ, ਜਿਨ੍ਹਾਂ ਦੀ ਜ਼ਿੰਦਗੀਆਂ ਉਹਨਾਂ ਸਾਰੀ ਉਮਰ ਵਾਸਤੇ ਤਬਾਹ ਹੋ ਜਾਂਦੀਆਂ ਹੈਗੀਆਂ, ਸਾਰੀ ਜੋਤਬੰਦੀ ਉਖੜ ਜਾਂਦੀ ਹੈਗੀ ਹੈ, ਜ਼ਿੰਦਗੀ ਰਸਤੇ ਤੇ ਮੁੜ ਕੇ ਆਉਣ ਦੇ ਬਹੁਤ ਘੱਟ ਚਾਂਸ ਹੁੰਦੇ ਹੈਗੇ, ਔਰ ਸਾਰੀ ਉਮਰ ਵਾਸਤੇ ਲੋਕ ਭੁੱਖ ਨਾਲ ਜਾਂ ਗਰੀਬੀ ਨਾਲ ਜਾਂ ਮਤਲਬ ਸਮਾਜਿਕ ਤੌਰ ਤੇ ਉਹ ਸਰਾਪੇ ਜਾਂਦੇ ਹੈਗੇ ਹੈ। ਉਹਨਾਂ ਕੀਮਤੀ ਬੇਸ਼ਕੀਮਤੀ ਸਾਲਾਂ ਦਾ ਸਰਕਾਰ ਕੀ ਕਰ ਸਕਦੀ ਹੈ? ਕੁਛ ਨਹੀਂ ਕਰ ਸਕਦੀ, ਸਵਾਈ ਦੇ ਤੋਂ ਕਿ ਮਤਲਬ ਇਹ ਜਿਹੜਾ ਜੋ ਦਮਨ ਚੱਕਰ ਹੈ ਇਹ ਬੰਦ ਕਰੇ ਔਰ ਇਹਨਾਂ ਨੌਜਵਾਨਾਂ ਨੂੰ ਫੌਰੀ ਤੌਰ ਤੇ ਰਿਹਾ ਕਰੇ ਤੇ ਉਹਨਾਂ ਔਰ ਸਾਰੀਆਂ ਆਪਣੇ FIR ਉਹ ਕੁਐਸ਼ ਕਰੇ। ਜੀ ਡਾਕਟਰ ਸਾਹਿਬ, ਇੱਕ ਜੇ ਸਰਕਾਰੀ ਪੱਖ ਤੋਂ ਦੇਖਣਾ ਹੋਵੇ ਤੇ ਕੀ ਸਮਝਦੇ ਹੋ, ਜਿੱਥੇ ਇਸ ਵਕਤ COVID-19 ਕਰੋਨਾ ਵਾਇਰਸ ਨੂੰ ਲੈ ਕੇ ਜਿਹੜੇ ਹਾਲਾਤ ਬਣੇ ਹੋਏ ਆ, ਕੇਸਿਸ ਨੇ ਜਿਹੜੇ ਭਾਰਤ ਦੇ ਵਿੱਚ ਇਸ ਵਕਤ ਉੱਤੇ ਵੱਲ ਨੂੰ ਜਾ ਰਹੇ ਆ ਬੜੇ ਵੱਡੇ ਲੈਵਲ ਤੇ, ਜਿਹੜੀਆਂ ਪਿਛਲੇ 24 ਘੰਟੇ ਦੇ ਵਿੱਚ 32,000 ਤੋਂ ਜ਼ਿਆਦਾ ਕੇਸਿਸ ਸਾਹਮਣੇ ਆਏ ਆ, ਪਰ ਕੀ ਸਮਝਦੇ ਹੋ ਵੀ ਇਹਨਾਂ ਹਾਲਾਤਾਂ ਦੇ ਚੱਲਦਿਆਂ ਸਰਕਾਰ ਵੱਲੋਂ ਨਾਜਾਇਜ਼ ਫਾਇਦਾ ਨਹੀਂ ਉਠਾਇਆ ਜਾ ਰਿਹਾ? ਲੱਗਦਾ ਵੀ ਜਿਹੜੀ ਵੀ ਵਿਰੋਧ ਦੀ ਆਵਾਜ਼ ਹੈ ਉਹ ਸਫੂਰਾ ਜ਼ਰਗਰ ਹੋਵੇ, NTCA ਪ੍ਰੋਟੈਸਟ ਦੇ ਮਾਮਲੇ 'ਚ ਹੋਵੇ, ਜਾਂ ਹੁਣ ਪੰਜਾਬ ਦੇ ਵਿੱਚ ਪਿਛਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਵੱਡੇ ਲੈਵਲ ਤੇ ਕੇਸ ਰਜਿਸਟਰ ਕਰਕੇ ਉਹ ਲਾਜ਼ ਲਾਏ ਜਾ ਰਹੇ ਨੇ UAPA ਵਰਗੇ ਸੈਡੀਸ਼ਨ ਦੇ, ਦੇਸ਼ ਧਰੋਹ ਦੇ, ਵੀ ਬੰਦਾ ਮੁੜ ਕੇ ਆਪਣੀ ਪੈਰਵਾਈ ਕਰਨ ਜੋਗਾ ਵੀ ਨਾ ਰਹੇ। ਬਿਲਕੁਲ ਜੀ, ਇਹ ਬੁਰਾ ਫਾਇਦਾ ਖਾ ਰਹੀ ਹੈ COVID-19 ਦੇ ਚੱਕਰ ਭਾਰਤ ਸਰਕਾਰ, ਔਰ ਜਿੰਨੀਆਂ ਲੋਕਾਂ ਦੇ ਹੱਕੀ ਸੰਘਰਸ਼ ਹੈ ਉਹਨਾਂ ਦੇ, ਔਰ ਜਿਹੜੇ ਸੰਘਰਸ਼ੀ ਤਬਕੇ ਆ ਖਾਸ ਤੌਰ ਤੇ ਜਿਵੇਂ ਜ਼ਿਕਰ ਕਰਾਂਗੇ ਦਲਿਤ ਤੇ ਟ੍ਰਾਈਬਲ ਐਕਟਿਵਿਸਟ ਹੈਗੇ, ਉਹਨਾਂ ਨੂੰ ਮਤਲਬ ਜੇਲ੍ਹ ਨਹੀਂ ਡੱਕਿਆ ਹੋਇਆ।
ਤੇ ਕੋਈ ਪ੍ਰੋਟੈਸਟ ਨਹੀਂ ਹੋ ਰਿਹਾ, ਮਤਲਬ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ। ਆਪ ਸਾਰੀਆਂ ਗਿਣਤੀਆਂ ਮਿਣਤੀਆਂ, ਚਾਹੇ ਉਹ ਮਸਤੇ ਟਰੰਪ ਹੋਵੇ, ਚਾਹੇ ਉਹ ਕਰਨਾਟਕਾ ਦੀ ਸਰਕਾਰ ਤੋੜਨ, ਮੱਧ ਪ੍ਰਦੇਸ਼ ਸਰਕਾਰ ਤੋੜਨ ਦੀ ਹੋਵੇ, ਚਾਹੇ ਉਹ ਰਾਜਸਥਾਨ ਲੱਗੇ ਹੋਏ ਨੇ ਕਾਂਗਰਸ ਸਰਕਾਰ, ਪਰ ਪੂਰੇ ਸਿਆਸੀ ਤੌਰ ਤੇ ਉਹਦਾ ਲਾਹਾ ਲੈ ਰਹੇ ਨੇ ਔਰ ਹਰ ਤਰ੍ਹਾਂ ਦੇ ਵਿਰੋਧ ਨੂੰ ਕੁਚਲਣ ਵਾਸਤੇ ਔਰ ਦੇਸ਼ ਦੀ ਸੰਪत्ति ਨੂੰ, ਜੋ ਸੰਪਦਾ ਹੈਗੀ ਹੈ, ਚਾਹੇ ਰੇਲਵੇ ਹੈਗੀ ਹੈ, ਚਾਹੇ 에ਅਰਪੋਰਟ ਨੇ, ਉਹ ਵੇਚ ਕੇ, ਔਰ ਚਾਹੇ ਉਹ ਪੰਜਾਬ ਜੋ ਕਾਨੂੰਨ ਆਏ ਨੇ, 3 ਆਰਡੀਨੈਂਸ ਆਏ ਨੇ ਕਿਸਾਨ ਵਿਰੋਧੀ, ਜਿਹੜੀ ਜ਼ਮੀਨ ਦੇ ਨਾਲ ਸੰਬੰਧਿਤ, ਮਾਰਕੀਟਿੰਗ ਨਾਲ ਸੰਬੰਧਿਤ ਹੈਗੇ ਹੈ, ਉਹ ਆਰਡੀਨੈਂਸ ਨੇ ਬੜੇ ਖਤਰਨਾਕ ਨੇ। ਉਹ ਰਾਜਾਂ ਦੀ ਜਿਹੜੀ ਮਾੜੀ ਮੋਟੀ ਅਧਿਕਾਰ ਵੀ ਹੈਗੀ ਹੈ ਮੰਡੀਕਰਨ ਦਾ, ਜਾਂ ਕੁਝ ਮੰਡੀ ਫੀਸ ਲੈ ਕੇ ਰਾਜ ਦੇ ਵਿਕਾਸ ਕਰਨ ਦਾ, ਉਹ ਅਧਿਕਾਰ ਵੀ ਖੋਇਆ ਜਾ ਰਿਹਾ ਹੈਗਾ। ਸਾਰਾ ਕੁਝ ਕਰੋਨਾ ਦੀ ਐਡ ਵਿੱਚ ਜਾਂ ਕੋਵਿਡ-19 ਦੀ ਐਡ ਵਿੱਚ ਹੀ ਕੀਤਾ, ਉਹਦੀ ਮਤਲਬ ਆੜ ਵਿੱਚ ਕੀਤਾ ਜਾ ਰਿਹਾ ਹੈਗਾ, ਤਾਂ ਕਿ ਕੋਈ ਵਿਰੋਧ ਦੀਆਂ ਸੁਰਾਂ ਨਾ ਉੱਠ ਸਕਣ। ਔਰ ਜਿੰਨੇ ਇਹ ਕੁੱਡਰ ਫੈਸਲੇ ਹੈਗੇ, ਜਿੰਨੇ ਲੋਕ ਵਿਰੋਧੀ ਫੈਸਲੇ ਹੈ, ਉਹਨਾਂ ਦੀ ਰਫਤਾਰ ਵਧੀ ਹੈਗੀ ਹੈ। ਔਰ ਜਿਹੜਾ ਵਿਰੋਧ ਹੈਗਾ ਉਹ ਕੋਵਿਡ-19 ਦੇ ਦਹਿਸ਼ਤ ਥੱਲੇ ਉਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈਗੀ ਹੈ। ਜੇ ਕੀਤਾ ਵੀ ਜਾ ਰਿਹਾ ਉਹਦਾ ਕੋਈ ਸਿਆਸੀ ਇੰਪੈਕਟ ਨਹੀਂ ਪੈ ਰਿਹਾ, ਸਿਆਸੀ ਅਸਰ ਨਹੀਂ ਪੈ ਰਿਹਾ ਹੈਗਾ। ਸੋ ਔਰ ਸਾਰੇ ਦੇਸ਼ ਨੂੰ ਇਨਕਲੂਡਿੰਗ ਐਗਰੀਕਲਚਰ ਇਹਨੂੰ ਕਾਰਪੋਰੇਟ ਹੱਥਾਂ ਸੌਂਪਣ ਦੀ ਜੋ ਤਿਆਰੀ ਹੈਗੀ ਹੈ ਉਹ ਦਿਖ ਰਹੀ ਹੈਗੀ ਹੈ, ਤੇ ਜਿਹਦੇ ਚ ਆਮ ਲੋਕਾਂ ਵਾਸਤੇ ਅੱਗੇ ਦੁੱਖਾਂ ਦਾ ਪਹਾੜ ਪਹਿਲਾਂ ਹੀ ਟੁੱਟ ਰਿਹਾ। ਬੇਰੁਜ਼ਗਾਰੀ ਬਹੁਤ ਵਧੀ ਹੈਗੀ ਹੈ, ਕਿਸਾਨੀ ਪਹਿਲੇ ਸੰਕਟ ਦੀ ਹੋਰ ਸੰਕਟ ਜਾ ਰਹੀ ਹੈ, ਨੌਜਵਾਨ ਬਹੁਤ ਹੀ ਇੱਕ ਮਾੜੇ ਦੌਰ ਤੋਂ ਨਿਕਲੇ, ਜਾਂ ਨਸ਼ਿਆਂ ਵਾਲਾ, ਜਾਂ ਬਾਹਰ ਨੂੰ ਵੀਰਾਂ ਕੱਟ ਕੇ ਜਾ ਰਹੇ ਹੈ। ਪੰਜਾਬ ਪ੍ਰਵਾਸ ਸਿਖਰਾਂ ਦੇ ਪੰਜਾਬ ਜੋ ਪ੍ਰਵਾਸ, तो पंजाब का खास तौर पर ਇਹਦਾ ਅਸਰ ਜਿਹੜਾ ਹੈਗਾ, ਔਰ ਹਿੰਦੁਸਤਾਨ ਚ ਮੈਂ ਕਹਿ ਸਕਦਾ ਬਹੁਤ ਮਾੜਾ ਅਸਰ ਪੈ ਰਿਹਾ ਹੈਗਾ। ਔਰ ਸਰਕਾਰ ਨੂੰ ਖੁੱਲੀ ਛੁੱਟੀ ਮਿਲੀ ਹੋਈ ਹੈ ਆਪਣਾ ਜਿਹੜਾ ਲੋਕ ਵਿਰੋਧੀ ਏਜੰਡਾ ਹੈਗਾ, ਲੋਕਾਂ ਦਾ ਦੁਸ਼ਮਣਾਨਾ ਜੋ ਏਜੰਡਾ ਹੈਗਾ, ਉਹਨੂੰ ਲਾਗੂ ਕਰਨ ਵਾਸਤੇ, ਅੱਗੇ ਵਧਾਉਣ ਵਾਸਤੇ। ਜੀ ਡਾਕਟਰ ਸਾਹਿਬ, ਮੈਂ ਜਾਂਦੇ ਜਾਂਦੇ ਜਿਵੇਂ ਕੋਵਿਡ-19 ਦਾ ਜ਼ਿਕਰ ਹੋਇਆ, ਮੈਂ ਉਸ ਬਾਬਤ ਵੀ ਜਿਹੜੇ ਹਾਲਾਤ ਨੇ ਪਟਿਆਲੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਓਵਰਆਲ ਇੰਡੀਆ ਦੇ ਵਿੱਚ, ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਤੁਹਾਡੀ ਆਪਣੀ ਪ੍ਰੈਕਟਿਸ ਹੈ, ਤੁਸੀਂ ਪੇਸ਼ੈਂਟਸ ਦੇਖਦੇ ਹੋ, ਤੇ ਉਹ ਪ੍ਰੈਕਟਿਸ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਹਾਲਾਤ ਇੱਦਾਂ ਦੇ ਬਣੇ ਹੋਏ ਆ, ਬਹੁਤੇ ਪ੍ਰਾਈਵੇਟ ਹਸਪੀਟਲਸ ਵੀ ਪੇਸ਼ੈਂਟਸ ਲੈਣ ਤੋਂ ਇਨਕਾਰ ਕਰ ਰਹੇ ਆ। ਜਿਨ੍ਹਾਂ ਦੀਆਂ ਪ੍ਰਾਈਵੇਟ ਪ੍ਰੈਕਟਿਸਿਸ ਨੇ ਉਹ ਡਾਕਟਰਸ ਆਪਣੇ ਕਲੀਨਿਕਸ ਵਗੈਰਾ ਬੰਦ ਕਰਕੇ ਛੱਡ ਕੇ ਚਲੇ ਗਏ ਆ। ਸੋ ਕਿੱਦਾਂ ਦੇ ਹਾਲਾਤ ਬਣੇ ਹੋਏ ਆ ਜਦੋਂ ਅਸੀਂ ਕੋਵਿਡ-19 ਨੂੰ ਮੁੱਖ ਰੱਖ ਕੇ ਦੇਖਦੇ ਹਾਂ? ਇੱਕ ਡਾਕਟਰ ਦੇ ਨਾਤੇ ਤੁਹਾਡਾ ਜਿਹੜਾ ਐਕਸਪੀਰੀਅੰਸ ਮੈਂ ਉਹ ਵੀ ਜਾਂਦੇ ਜਾਂਦੇ ਜਾਣਨਾ ਚਾਹੂੰਗਾ। ਦੇਖੋ ਜੀ, ਕੋਵਿਡ ਜਿਹੜਾ ਕਰੋਨਾ ਹੈਗਾ ਹੈ, ਮਤਲਬ ਇਹ ਇੱਕ ਨਵਾਂ ਵਾਇਰਸ ਹੈਗਾ। ਇਹਨੇ ਕਿਵੇਂ ਬਿਹੇਵ ਕਰਨਾ ਹੈਗਾ, ਇੱਕ ਪੱਕੀ ਹੈ ਕਿ ਕੰਟੇਜੀਅਸ ਬਹੁਤ ਹੈ, ਇਲਾਜ ਬਹੁਤ ਹੈ ਇਹਦੀ ਜ਼ਿਆਦਾ ਹੈਗੀ ਹੈ। ਤੇ ਦੂਜੀ ਗੱਲ ਹੈ ਕਿ ਇਹ ਸਿੰਪਟੋਮੈਟਿਕ ਕੈਰੀਅਰ, ਜਿਨ੍ਹਾਂ ਨੂੰ ਕੋਈ ਸਿੰਪਟਮ ਹੈ ਨਹੀਂ ਪਰ ਉਹ ਤੁਰੇ ਫਿਰਦੇ ਹੈਗੇ, ਉਹ ਵੀ ਠੀਕ ਹੋ ਜਾਣਾ ਹੁੰਦਾ, ਪਰ ਉਹ ਦੂਜੇ ਨੂੰ ਇਨਫੈਕਟ ਕਰ ਸਕਦੇ ਆ। ਜਿਹੜਾ ਉਹ 80% ਤਕਰੀਬਨ ਇਹ ਸਿੰਪਟੋਮੈਟਿਕ ਕੈਰੀਅਰ ਹੁੰਦੇ ਆ, ਉਹਨਾਂ ਤੋਂ ਵੀ ਜਿਹੜਾ ਖਤਰਾ ਹੈਗਾ ਉਹ ਬੜਿਆ ਜਾਂਦਾ। ਪਤਾ ਨਹੀਂ ਕਿਸ ਬੰਦੇ ਨੂੰ ਕੀ ਹੈਗਾ, ਕੀ ਲਈ ਬੈਠਾ ਹੈਗਾ। ਉਹ ਆਪ ਤਾਂ 25 ਸਾਲ ਦਾ ਜਾਂ 30 ਸਾਲ ਦਾ ਬੰਦਾ ਨੌਜਵਾਨ ਹੈ, ਉਹਦੀ ਬਿਮਾਰੀਆਂ ਲੜਨ ਦੀ ਕਾਬਲੀਅਤ ਹੈਗੀ, ਸ਼ਕਤੀ ਹੈਗੀ ਹੈ, ਪਰ ਉਹ ਜੋ ਕੋਈ ਅਜਿਹੇ ਬੰਦੇ ਕੰਟੈਕਟ ਜ਼ਿਆਦਾ ਹੈਗਾ, ਜਿਹਨੂੰ ਸ਼ੂਗਰ ਹੈ, ਜਿਹਨੂੰ ਮਤਲਬ ਬਲੱਡ ਪ੍ਰੈਸ਼ਰ ਹੈ, ਜਿਹਦਾ ਹਾਰਟ ਦੀ ਪ੍ਰੋਬਲਮ ਹੈ, ਸਾਹ ਦੀ ਪ੍ਰੋਬਲਮ ਹੈ, ਜਿਹਨੂੰ ਮਤਲਬ ਜਿਹੜਾ ਕੈਂਸਰ ਦੀ ਦਵਾਈ ਖਾ ਕੇ ਆਉਂਦਾ, ਜਾਂ ਜਿਹਨੂੰ ਕੈਂਸਰ ਹੈਗਾ, ਜਿਹਦਾ ਪਹਿਲਾਂ ਸਿਸਟਮ ਕੰਪਰੋਮਾਈਜ਼ਡ ਹੈ, ਇਮਿਊਨ ਸਿਸਟਮ ਕੰਪਰੋਮਾਈਜ਼ਡ ਹੈ, ਜੇ ਉਹਦੇ ਕੰਟੈਕਟ ਹੈਗਾ, ਜੇ ਉਹਨੂੰ ਕਰੋਨਾ ਹੋ ਗਿਆ ਤਾਂ ਉਹ ਬੰਦੇ ਵਾਸਤੇ ਬਹੁਤ ਦਿੱਕਤ ਹੈ। ਕਿਉਂਕਿ ਦੁਨੀਆ ਜਿੰਨੀਆਂ ਮੌਤਾਂ ਹੋਈਆਂ ਨੇ, ਜਿਹੜੇ ਅੰਕੜੇ ਆਉਂਦੇ ਨੇ, ਉਹ ਜ਼ਿਆਦਾ ਮੌਤਾਂ ਜਾਂ 70 ਸਾਲ ਤੋਂ 60 ਸਾਲ ਤੋਂ ਉੱਪਰ ਨੇ, ਜਾਂ 50 ਸਾਲ ਤੋਂ, ਤੇ ਜਾਂ ਫਿਰ ਬਹੁਤੇ ਲੋਕਾਂ ਨੂੰ ਜਾਣੀ ਕਿ 70% ਉਹਨਾਂ ਨੂੰ ਜਾਂ ਸ਼ੂਗਰ ਹੈ, ਜਾਂ ਬਲੱਡ ਪ੍ਰੈਸ਼ਰ ਹੈ, ਜਾਂ ਹਾਰਟ ਅਟੈਕ ਹੈ, ਜਾਂ ਦਮਾ ਹੈਗਾ, ਜਾਂ ਉਹ ਮਤਲਬ ਉਹਨਾਂ ਨੂੰ ਕੈਂਸਰ ਹੈ, ਜਾਂ ਕੈਂਸਰ ਦੀ ਦਵਾਈ ਖਾ ਕੇ ਹਟੇ ਹੈਗੇ, ਜਾਂ ਸਟੀਰੋਇਡ ਤੇ ਹੈਗੇ, ਇਮਿਊਨੋ ਕੰਪਰੋਮਾਈਜ਼ ਹੈਗੇ। तो एक तो खतरा एक लगातार बनया होया है। ਤੇ ਸਾਰੇ ਦੁਨੀਆ ਦਾ ਜਿਹੜਾ ਸਿਸਟਮ ਸੀਗਾ ਉਹ ਮਤਲਬ ਤਿਆਰ ਨਹੀਂ ਸੀ ਕਿਸੇ ਮਹਾਮਾਰੀ ਨੂੰ ਸਾਂਭਣ ਵਾਸਤੇ, ਕਿਉਂਕਿ ਜਿਹੜਾ ਹੈਲਥ ਇੰਡਸਟਰੀ ਬਣ ਚੁੱਕਿਆ ਹੈਗਾ, ਸਰਕਾਰਾਂ ਇਸ ਤੋਂ ਪਹਿਲਾਂ ਸਟਾਰਟ ਚੁੱਕੀਆਂ, ਜਿਹੜੇ ਸਰਕਾਰੀ ਅਦਾਰੇ ਨੇ ਸਿਹਤ ਦੇ ਸਾਰੇ ਫੇਲ ਹੈਗੇ ਆ, ਉਹਨਾਂ 'ਚ ਕੋਈ ਪੈਸਾ ਨਹੀਂ ਲਗਾਇਆ ਜਾਂਦਾ, ਕੋਈ ਇਨਵੈਸਟਮੈਂਟ ਨਹੀਂ ਕੀਤੀ ਜਾਂਦੀ, ਤੇ ਉਲਟਾ ਪ੍ਰਾਈਵੇਟ ਐਂਟਰਪ੍ਰਾਈਜ਼ ਨੂੰ ਸਸਤੀਆਂ ਜ਼ਮੀਨਾਂ ਦੇ ਕੇ, ਕੌਡੀਆਂ ਪਾ ਜ਼ਮੀਨਾਂ ਦੇ ਕੇ, ਬੜੇ ਪ੍ਰਾਈਮ ਲੋਕੇਸ਼ਨ ਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ, ਔਰ ਉਹ ਹਸਪਤਾਲ ਜਿਹੜੇ ਹੈਗੇ ਆ ਉਹਨਾਂ ਦੀ ਸਮਾਜਿਕ ਜ਼ਿੰਮੇਵਾਰੀ ਕੋਈ ਨਹੀਂ ਹੈ, ਉਹ ਮੁਨਾਫੇ ਵਾਸਤੇ ਹੈਗੇ ਆ, ਚਾਹੇ ਉਹ ਫੋਰਟਸ ਹੋਵੇ, ਚਾਹੇ ਉਹ ਸਕਾਟਸ ਹੋਵੇ, ਚਾਹੇ ਉਹ ਵਿਦਾਂਤਾ ਹੋਵੇ, ਚਾਹੇ ਉਹ ਮੈਕਸ ਹੋਵੇ, ਚਾਹੇ ਮਤਲਬ ਬਹੁਤ ਸਾਰੀ ਲੰਬੀ ਹਿੰਦੁਸਤਾਨ ਦੀ ਚੇਨ ਹੈ ਪ੍ਰਾਈਵੇਟ ਹਸਪੀਟਲ ਦੀ, 5 ਸਟਾਰ ਟਾਈਪ ਹਸਪੀਟਲ ਹੈ ਇਹ। ਕਿਉਂਕਿ ਜਦੋਂ ਵੀ ਇਹ ਲੀਡਰਾਂ ਨੂੰ ਬਿਮਾਰੀ ਪੈਂਦੀ ਹੈ ਕੋਈ ਜਾਂ ਬਿਮਾਰੀ ਆਉਂਦੀ ਹੈ ਤਾਂ ਇਹ ਸਾਡੇ ਹਸਪਤਾਲ 'ਚ ਨਹੀਂ ਆਉਂਦੇ, ਸਰਕਾਰੀ ਹਸਪਤਾਲ 'ਚ ਨਹੀਂ ਆਉਂਦੇ, ਇਹ ਉਹਨਾਂ ਹਸਪਤਾਲਾਂ 'ਚ ਜਾਂਦੇ, ਜਾਂ ਕਈ ਤਾਂ ਸਿੱਧੇ ਅਮਰੀਕਾ ਜਾਂਦੇ ਆ। ਮਿਸਾਲ ਦੇ ਤੌਰ ਤੇ ਸੋਨੀਆ ਗਾਂਧੀ ਕੋਈ ਵੀ ਇਲਾਜ ਕਰਾਉਣ ਅਮਰੀਕਾ ਜਾਵੇ, ਤੇ ਜਾਂ ਵਾਜਪਾਈ ਸਾਹਿਬ ਦੇ ਮਤਲਬ ਜਾਂ ਹੋਰ ਕੋਈ ਹੋਣ, ਪ੍ਰਕਾਸ਼ ਸਿੰਘ ਬਾਦਲ ਦੇ ਮਿਸਿਸ ਸੀਗੇ
ਹੁਣ ਤਾਂ ਇਸ ਧਰਤੀ ਤੇ ਹੈ ਨਹੀਂ ਸਤਿਕਾਰਯੋਗ ਮੈਡਮ, ਪਰ ਉਹਨਾਂ ਦਾ ਇਲਾਜ ਸਾਰਾ ਅਮਰੀਕਾ ਹੋਇਆ। ਉਹ ਇਹ ਸਾਡੇ ਹਸਪਤਾਲ ਦਾ ਖੜਾ ਛੱਡ ਚੁੱਕੇ ਹੈ, ਲੋਕਾਂ ਦਾ ਖੜਾ ਛੱਡ ਚੁੱਕੇ ਹੈਗੇ। ਹਸਪਤਾਲ ਸਾਡੇ ਟੱਟੇ ਕੂਚ ਪੈਣ, ਸਾਡੇ ਸਕੂਲ ਟੱਟੇ ਕੂਚ ਪੈਣ, ਸਾਡੀ ਵਿੱਦਿਆ ਟੱਟੇ ਕੂਚ ਪਵੇ। ਇਹ ਨਾ ਸਾਡੇ ਹਸਪਤਾਲਾਂ ਚ ਨਾ ਸਾਡੇ ਸਕੂਲਾਂ ਚ, ਇਹਨਾਂ ਦੇ ਹਸਪਤਾਲ ਵੱਖਰੇ ਆ, ਦੇ ਸਕੂਲ ਵੱਖਰੇ ਆ, ਦੇ ਕਾਲਜ ਵੱਖਰੇ ਆ, ਇਹਨਾਂ ਦੀ ਜ਼ਿੰਦਗੀ ਵੱਖਰੀ, ਦੇ ਬੈਂਕ ਵੱਖਰੇ ਹੈਗੇ। ਉਸ ਕਰਕੇ ਜਿਹੜਾ ਇਹ ਸਿਸਟਮ ਹੈ ਇਹ ਬਿਲਕੁਲ ਫੇਲ ਸਾਬਤ ਹੋਇਆ ਹੈਗਾ। ਸਰਕਾਰੀ ਸਿਸਟਮ ਨੂੰ ਸਟਰੈਂਥਨ ਕਰਨਾ ਚਾਹੀਦਾ ਸੀਗਾ, ਉਹ ਨਹੀਂ ਕੀਤਾ ਇਹਨਾਂ ਨੇ, ਜਿਸ ਕਰਕੇ ਲੋਕਾਂ ਵਾਸਤੇ ਮੁਸੀਬਤਾਂ ਹੀ ਮੁਸੀਬਤਾਂ ਨੇ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਹੜੇ ਛੋਟੇ ਐਂਟਰਪ੍ਰੇਨਰ ਸਾਡੇ ਵਰਗੇ, ਜਿਹੜੇ ਦੀ ਕਮਿਟਮੈਂਟ ਪ੍ਰੋਫੈਸ਼ਨਲ ਕਮਿਟਮੈਂਟ ਸੀਗੀ, ਉਹਨਾਂ ਨੇ ਆਪਣੀ ਕਲੀਨਿਕਾਂ ਵੀ ਚਾਲੂ ਰੱਖੀਆਂ, ਆਪਣੇ ਸਾਰੇ ਇਹਤਿਆਤ ਵਰਤੇ ਹੋਏ। ਪਰ ਜੋ ਸਰਕਾਰੀ ਇਦਾਰੇ ਸੀਗੇ ਇੱਕ ਸਟੇਜ ਤੇ ਉਹ ਵੀ ਇੱਕ ਪਾਸੇ ਹੋ ਗਏ ਸੀਗੇ, ਓਪੀਡੀ ਬੰਦ ਕਰਕੇ ਬੈਠ ਗਏ ਸੀਗੇ। ਔਰ ਜੋ ਪ੍ਰਾਈਵੇਟ ਇਦਾਰੇ ਸੀਗੇ ਇਹਨਾਂ ਦਾ ਮਹੀਨਾ ਖੋਲਿਆ ਹੀ ਨਹੀਂ, ਨਾ ਇੰਡੋਰ ਨਾ ਆਊਟਡੋਰ। ਉਹ ਤਾਂ ਸਰਕਾਰ ਦੇ ਮਾੜੇ ਮੋਟੇ ਦਵਾ ਤੇ ਇਹਨਾਂ ਨੇ ਕੁਝ ਖੋਲਿਆ ਹੈਗਾ। ਉੱਥੇ ਬਿੱਲ ਲੈ ਕੇ ਜ਼ਿਆਦਾ ਬਣਦੇ 5-5 ਲੱਖ 4-4 ਲੱਖ ਕਿ ਬੰਦਾ ਇਲਾਜ ਕਰਾਉਣ ਦੇ ਕਾਬਿਲ ਨਹੀਂ, ਜਦਕਿ ਲੋੜ ਇਸ ਬਿਮਾਰੀ ਦੀ ਕੋਈ ਦਵਾਈ ਨਹੀਂ ਦੇਣੀ, ਸਿਰਫ ਉਹਨੇ ਓਬਜ਼ਰਵ ਕਰਨਾ ਹੈ। ਜਾਂ ਬਹੁਤ ਘੱਟ ਲੋਕਾਂ ਨੂੰ 2-3-10% ਲੋਕਾਂ ਨੂੰ ਵੈਂਟੀਲੇਟਰੀ ਸਪੋਰਟ ਦੀ ਲੋੜ ਪੈਂਦੀ ਹੈ, 3 ਤੋਂ ਲੈ ਕੇ 7% ਲੋਕਾਂ ਨੂੰ, ਜਾਂ ਉਹਨਾਂ ਨੂੰ ਕੋਈ ਦਵਾਈਆਂ ਦੇਣ ਦੀ ਲੋੜ ਪੈਂਦੀ ਹੈ। ਉਹ ਤੋਂ ਇਲਾਵਾ ਬਹੁਤ ਸਾਰੇ ਕੇਸਾਂ ਨੂੰ ਵੈਸੇ ਲੰਮੇ ਪਾ ਕੇ ਪੈਸੇ ਬਣਾਉਣ ਦੇ ਚੱਕਰ 'ਚ ਇਹ ਹਸਪਤਾਲ ਜਿਹੜੇ ਹੈਗੇ ਆ ਉਹਨਾਂ ਨੇ ਦੋਹਾਂ ਇਸ ਸੰਕਟ ਦੇ ਸਮੇਂ 'ਚ ਵੀ ਲੋਕਾਂ ਦੀ ਲੁੱਟ ਕੀਤੀ ਹੈਗੀ ਹੈ। ਮੈਂ ਸਮਝਦਾ ਹਿੰਦੁਸਤਾਨ 'ਚ ਇਹ ਪੀਕ ਹੋਣ ਵੱਲ ਜਾ ਰਿਹਾ ਹੈਗਾ ਹੈ। ਟਾਈਮ ਦਿਨ ਪਰ ਦਿਨ ਕੇਸ ਵੱਧਦੇ ਹੈਗੇ ਆ, ਜਿਹੜੇ ਕੇਸ ਸੈਕਟਰ ਸੀਗਾ ਹਜ਼ਾਰਾਂ ਦੀ ਗਿਣਤੀ ਤਕਰੀਬਨ ਰੋਜ਼ ਵੱਧ ਜਾਂਦੇ ਆ। ਕੱਲ 32,000 ਕੇਸ ਸਾਹਮਣੇ ਆਇਆ ਹੈਗਾ। ਅਜੇ ਪਤਾ ਨਹੀਂ ਜੁਲਾਈ ਮਹੀਨੇ ਜੁਲਾਈ ਦੇ ਅਖੀਰ ਤੱਕ ਪਿਕਚਰ ਕੀ ਹੋਊਗੀ, ਕਿਉਂਕਿ ਇਹ ਦੇਖਣ ਤੇ ਆਇਆ ਕਿ ਦੁਬਾਰਾ ਵੀ ਪੀਕ ਕਰ ਸਕਦਾ। ਅਮਰੀਕਾ ਤਕਰੀਬਨ ਬਹੁਤ ਥੱਲੇ ਆ ਕੇ ਮੁੜ ਕੇ ਅਮਰੀਕਾ ਸੈਕੰਡ ਪੀਕ ਆ ਗਈ ਹੈਗੀ ਹੈ ਤੇ ਇਹ ਦੂਜੀ ਵਾਰ ਹੋ ਗਿਆ ਹੈਗਾ। ਹਾਲਾਂਕਿ ਕੁਝ ਮੁਲਕਾਂ ਨੇ ਬੜੀ ਕਾਮਯਾਬੀ ਨਾਲ, ਚਾਹੇ ਨਿਊਜ਼ੀਲੈਂਡ ਹੈ, ਚਾਹੇ ਦੱਖਣੀ ਕੋਰੀਆ ਹੈਗਾ, ਚਾਹੇ ਹੋਰ ਮੁਲਕ ਨੇ, ਉਹਨਾਂ ਬੜੀ ਕਾਮਯਾਬੀ ਨੇ ਕਾਬੂ ਵੀ ਪਾਇਆ ਹੈਗਾ। ਉਹਦੇ ਵਾਸਤੇ ਸਿਆਸੀ ਇੱਛਾ ਸ਼ਕਤੀ ਦੀ ਲੋੜ ਹੈਗੀ ਹੈ, ਉਹਦੇ ਵਾਸਤੇ ਇੱਕ ਕਨਵਿਕਸ਼ਨ ਦੀ ਲੋੜ ਹੈ, ਇੱਕ ਹੈਲਥ ਬਾਰੇ ਲੋਕਾਂ ਦੀ ਚਿੰਤਾ ਕਰਨ ਦੀ ਲੋੜ ਹੈਗੀ, ਜਿਹੜੀ ਕਿ ਸਾਡੇ ਮੁਲਕ ਘੱਟੋ ਘੱਟ ਦਿਖਾਈ ਨਹੀਂ ਦਿੰਦੀ ਤੇ ਦੁਨੀਆ ਹੋਰ ਬਹੁਤ ਸਾਰੇ ਮੁਲਕਾਂ 'ਚ ਵੀ ਉਹ ਦਿਖਾਈ ਨਹੀਂ ਦਿੰਦੀ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਪਾਈ ਹੈ। ਜਿਹੜੇ ਇਹ ਹਾਲਾਤ ਬਣੇ ਹੋਏ ਆ ਇਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਵੀ, ਤੇ ਅਸੀਂ ਜਿਹੜਾ ਇਹ UAPA ਨੂੰ ਮੁੱਖ ਰੱਖਦਿਆਂ ਤੁਸੀਂ ਕੈਂਪੇਨ ਵਿੱਢੀ ਹੈ, ਜਾਂ ਜਿਹੜੇ ਕੇਸ ਪਾਏ ਜਾ ਰਹੇ ਨੇ ਉਹਨਾਂ ਲੋਕਾਂ ਤੱਕ, ਪੀੜਤ ਪਰਿਵਾਰਾਂ ਤੱਕ ਪਹੁੰਚ ਕਰਕੇ ਤੁਸੀਂ ਇਹ ਸਾਰਾ ਜਿਹੜਾ ਸੁਖਪਾਲ ਖਹਿਰਾ ਦੇ ਨਾਲ ਮਿਲ ਕੇ ਉਹ ਕਰ ਰਹੇ ਹੋ। ਸੋ ਇਸ ਬਾਬਤ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ, ਜਿਹੜੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਤੁਹਾਡੇ ਨਾਲ ਰਾਬਤਾ ਕਾਇਮ ਰੱਖੀਏ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ। ਥੈਂਕ ਯੂ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਇੱਥੇ ਹੀ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।